ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਇਸ ਟਾਈਮ ਖਬਰ ਤੇ ਨਜ਼ਰ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਪੰਜਾਬ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 4159090503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ 9727-209-277-0113 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਵੀ ਹੁਣ ਪੰਜਾਬ ਵੀ ਕਰੂਗਾ ਯੋਗਾ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਵਾਈ ਸ਼ੁਰੂਆਤ ਤੇ ਲੋਕਾਂ ਨੇ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਵੀ ਕੱਢ ਲਈਆਂ। ਆਹੋ, ਜਿਹਦੇ ਚੋਂ ਸਾਹ ਜੇ ਚੜਾਈ ਜਾਂਦਾ ਇੱਕ ਬਸ ਬਣਿਆ। ਮੈਨੂੰ ਲੱਗਦਾ ਉਹ ਜਿਹੜਾ ਇੱਕ ਸਾਧ ਹੈ ਇੱਥੇ, ਤੁਹਾਨੂੰ ਪਤਾ ਕਾਰੋਬਾਰੀ, ਉਹਦੀ ਕਾਪੀ ਬਣਾਈ ਸੀ ਕਿ ਉਹ ਲੀੜੇ ਜਿੱਦਾਂ ਦੇ ਪਵਾਏ ਆ ਮਾਨ ਸਾਹਿਬ ਨੇ। ਤੁਹਾਨੂੰ ਪਤਾ ਬੰਦੇ ਜੁਗਤੀ ਨੇ ਨਾ, ਇਹ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਰਟਿਸਟ ਸੀ ਬੜੀ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਕਰਦੇ ਸੀ ਲਾ ਮਿਲਾ ਕੇ। ਤਾਂ ਉਹ ਫਿਫਰੇ ਜੇ ਤਾਂ ਨੂੰ ਚੜਾਉਂਦਾ ਤੇ ਮਾਨ ਸਾਹਿਬ ਕਹਿੰਦੇ ਆਹ ਕੀ ਕਰੀ ਜਾਂਦਾ, ਮੈਂ ਯੋਗਾ ਕਰਵਾ ਰਿਹਾ। ਉਹ ਕਹਿੰਦਾ ਸਾਡੇ ਤੇ ਇੱਥੇ ਤੁਹਾਨੂੰ ਪਤਾ ਹੀ ਨਾ। ਫਿਰ ਗਾਂਵ ਨੇ ਕੀ ਕਿਹਾ, ਹੁਣ ਤੁਸੀਂ ਸਾਰਾ ਸੁਣਿਆ ਤੇ ਜਿਹੜਾ ਕੋਈ ਸਰੋਤਾ ਸੁਣਨਾ ਚਾਹਵੇ ਉਹਨੂੰ ਭੇਜ ਦੇਣਾ ਤੁਸੀਂ ਕਿਰਪਾ ਕਰਕੇ, ਕਿ ਸਾਡੇ ਤਾਂ ਇੱਥੇ ਬਈ ਉਹ ਖੁਰਕ ਪਈ ਜਾਨਵਰ ਨੂੰ ਤੇ ਫਿਰ ਉਹ ਰੂੜੀਆਂ ਤੇ ਮਰਿਆ ਮਿਲਦਾ। ਇਸ ਤਰ੍ਹਾਂ ਦਾ ਜਵਾਬ ਹੈ। ਖੈਰ, ਯੋਗਾ ਰਾਜਾ ਵੜਿੰਗ ਕਹਿੰਦਾ ਸਾਰੇ ਪੰਜਾਬ ਨੂੰ ਯੋਗਾ ਹੀ ਤੇ ਕਰਵਾ ਰਹੇ ਨੇ ਪਿਛਲੇ 1 ਸਾਲ ਤੋਂ, ਹੋਰ ਕਿਸ ਤਰ੍ਹਾਂ ਕਰਵਾਉਣਾ। ਦੇਖੋ, SGPC ਨੇ ਇਹਦੇ ਤੇ ਇਤਰਾਜ਼ ਦੂਜੇ ਪੱਖ ਤੋਂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਸੋਚੀ ਸਮਝੀ ਸਿਆਸਤ ਦੇ ਤਹਿਤ ਹੋ ਰਿਹਾ ਤੇ ਸਿੱਖ ਇਹਦੇ ਬਾਰੇ ਚੰਗੀ ਤਰ੍ਹਾਂ ਜਾਣੂ ਆ। ਪਰ ਇਹਨਾਂ ਨੇ CM ਕੀ ਯੋਗਸ਼ਾਲਾ ਨਾਮ ਦਾ ਇਹ ਪ੍ਰੋਗਰਾਮ, ਇਹ ਕਨਸੈਪਟ ਅੱਜ ਬੜੇ ਧੂਮ ਧੜੱਕੇ ਦੇ ਨਾਲ ਸ਼ੁਰੂ ਕਰ ਦਿੱਤਾ ਵਾ। ਤੇ ਇਹਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਪਟਿਆਲੇ ਤੋਂ ਕੀਤੀ ਗਈ ਹੈ। ਦੇਖੋ, ਯੋਗ ਮਾੜਾ ਨਹੀਂ ਹੈ, ਕੋਈ ਸਾਧਨਾ ਮਾੜੀ ਨਹੀਂ ਹੁੰਦੀ, ਮੈਡੀਟੇਸ਼ਨ ਮਾੜਾ ਨਹੀਂ ਹੈ, ਕੋਈ ਚੀਜ਼ ਉਹਦੇ ਚ ਕੋਈ ਚੱਕਰ ਨਹੀਂ ਹੈਗਾ। ਮੈਂ ਇਸ ਨੂੰ ਗਲਤ ਨਹੀਂ ਮੰਨਦਾ। ਫਿਟਨੈਸ ਵਾਸਤੇ ਕੋਈ ਜਿਮ ਜਾਂਦਾ ਹੈ, ਕੋਈ ਧਿਆਨ ਕਰਦਾ ਹੈ, ਕੋਈ ਯੋਗ ਕਰ ਲਵੇ, ਕੋਈ ਰਨਿੰਗ ਕਰ ਲਵੇ, ਕੁਛ ਵੀ ਕਰ ਲਵੇ, ਕੋਈ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਾਸਤੇ ਕੋਈ ਮਾੜੀ ਗੱਲ ਨਹੀਂ ਹੈ। ਪਰ ਦੇਖੋ, ਇਹ ਸ਼ੁਰੂਆਤ ਜਿਹੜੀ ਹੋਈ ਆ ਕੇਜਰੀਵਾਲ ਕਰਵਾ ਰਹੇ ਨੇ। ਬਹੁਤ ਵੱਡੇ ਵੱਡੇ ਚੈਨਲਾਂ ਤੇ ਉਹ ਪ੍ਰੋਗਰਾਮ ਚੱਲਣਾ, ਉਹ ਕਿਤੇ ਨਾ ਕਿਤੇ ਇੱਕ ਚੀਜ਼ ਦਾ ਨਾ ਥੋੜਾ ਜਿਹਾ ਸੰਕੇਤ ਦਿੰਦਾ ਹੈ, ਜਾਂ ਕਹਿ ਲਓ ਕਿ ਉਸ ਚੀਜ਼ ਦੇ ਨਾਲ ਜੋੜਦਾ ਹੈ ਕਿ ਜਿੱਦਾਂ ਪ੍ਰਧਾਨ ਮੰਤਰੀ ਨੇ ਯੋਗ ਡੇ ਮਨਾ ਕੇ, ਤੁਹਾਨੂੰ ਪਤਾ ਹੈ ਨਾ ਕਿ ਇੱਕ ਬੜਾ ਤਗੜਾ ਮੂਵ ਚੱਲਿਆ ਸੀਗਾ, ਜਿਹਦੇ ਨਾਲ ਉਹਨਾਂ ਨੇ ਮਤਲਬ ਹਿੰਦੂ ਵੋਟ ਬੈਂਕ, ਖਾਸ ਤੌਰ ਤੇ ਬਹੁ ਗਿਣਤੀ ਵੋਟ ਬੈਂਕ ਹੈ ਜਿਹੜਾ, ਉਹਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਸੀ। ਔਰ ਡੈਫੀਨਿਟਲੀ ਉਹ ਚੀਜ਼ ਤੁਸੀਂ ਦੇਖੀ ਹੈ ਕਿ ਉਹ ਅਸਰਕਾਰਕ ਵੀ ਰਹੀ। ਇਹਦੇ ਨਾਲ ਦੂਰਾ ਫਾਇਦਾ ਹੋਇਆ, ਯੋਗ ਵੀ ਬਹੁਤ ਮਤਲਬ ਕਿ ਅੱਗੇ ਵਧਿਆ ਇਹਨਾਂ ਦਾ। ਤੇ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀਆਂ ਵੋਟਾਂ ਵੀ ਵਧੀਆਂ, ਉਹ ਕਾਮਯਾਬ ਰਹੇ ਜਿਹੜੇ ਇਸ ਤਰ੍ਹਾਂ ਦੇ ਈਵੈਂਟ ਸੀ। ਤਾਂ ਮੈਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਦਾ ਵੱਡਾ ਈਵੈਂਟ ਕੀਤਾ ਗਿਆ ਤਾਂ ਉਹ ਕਿਤੇ ਨਾ ਕਿਤੇ ਇਹੀ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਵਾ ਕਿ ਬਈ ਮੋਦੀ ਸਾਹਿਬ ਤਾਂ ਕੁਛ ਵੀ ਨਹੀਂ ਹੈ। ਮਤਲਬ ਕਿ ਇਹਨਾਂ ਨੇ ਤਾਂ ਇੱਕ ਯੋਗ ਡੇ ਬਣਾਇਆ ਜਿੱਥੇ ਅਸੀਂ ਰੂਲ ਕਰਦੇ ਹਾਂ, ਮਤਲਬ ਕਿ ਕੰਪਲੀਟਲੀ ਜਿੱਥੇ ਸਾਡੀ ਰੂਲਿੰਗ ਹੈਗੀ ਆ ਪਾਰਟੀ ਦੀ, ਤਾਂ ਉੱਥੇ ਤਾਂ ਅਸੀਂ ਪਿੰਡ ਪਿੰਡ ਯੋਗਾ ਪਹੁੰਚਾ ਦੇਵਾਂਗੇ।
ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਹੈ ਨਾ ਉਹ ਲੱਗ ਰਹੀ ਹੈ, ਕਿਉਂਕਿ ਖੁਦ ਕੇਜਰੀਵਾਲ ਸਾਹਿਬ ਦਾ ਆਉਣਾ, ਰਾਘਵ ਚੱਡਾ ਜੀ ਦਾ ਉੱਥੇ ਮੌਜੂਦ ਰਹਿਣਾ ਸਟੇਜ ਪਰ। ਤੇ ਫਿਰ ਇੱਕ ਚੀਜ਼ ਹੋਰ ਦੇਖੋ ਕਿ ਉਹਨਾਂ ਨੇ ਅੱਜ ਜਦੋਂ ਪੀਸੀ ਕੀਤੀ, ਪ੍ਰੈਸ ਕਾਨਫਰੰਸ ਕੀਤੀ, ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਵਿਰੋਧੀ ਧਿਰ ਦੀ ਏਕਤਾ ਬਾਰੇ। ਉਹ ਕਹਿੰਦੇ ਕਿ ਵਿਰੋਧੀ ਧਿਰ ਦੀ ਏਕਤਾ ਵਿਰੋਧੀ ਧਿਰਾਂ ਥੋੜੀ ਤੈਅ ਕਰਦੀਆਂ, ਤਾਂ ਲੋਕ ਤੈਅ ਕਰਦੇ ਆ। ਇਸ ਗੱਲ ਦੇ ਵਿੱਚ ਵੀ ਰਾਜ ਆ, ਇਸ ਗੱਲ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਸੰਕੇਤ ਦੇ ਰਹੇ ਆ ਕਿ ਵੀ ਲੋਕਾਂ ਨੇ ਫੈਸਲਾ ਕਰਨਾ ਹੈ, ਵਿਰੋਧ ਧਿਰ ਦੀ ਏਕਤਾ ਤਾਂ ਐਵੇਂ ਬਸ ਕੰਮ ਚਲਾਵਾ ਜਿਹਾ ਹੀ ਆ। ਤਾਂ ਹੁਣ ਇਹ ਦੋ ਗੱਲਾਂ ਜਿਹੜੀਆਂ ਖਾਸੀਆਂ ਵੱਡੀਆਂ ਨੇ। ਤਾਂ ਇੱਕ ਦੂਜੇ ਦੀ ਸਿਫਤ ਵੀ ਕੀਤੀ ਹੈ ਇਹਨਾਂ ਨੇ, ਜਿਹੜੇ ਸੀਐਮ ਪੰਜਾਬ ਦੇ ਨੇ ਤੇ ਦੂਸਰੇ ਪਾਸੇ ਜਿਹੜੇ ਸੀਐਮ ਦਿੱਲੀ ਦੇ ਨੇ, ਇਹਨਾਂ ਇੱਕ ਦੂਜੇ ਦੀ ਸਿਫਤ ਸਲਾਹਤ ਕੀਤੀ ਆ ਤੇ ਪੂਰਾ ਜਸ਼ਨ ਮਨਾਇਆ। ਪਰ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਕੇਜਰੀਵਾਲ ਕੁਝ ਸਟੇਟਾਂ 'ਚ ਤਾਂ ਕਾਂਗਰਸ ਦਾ ਬਦਲ ਜਿਹੜਾ ਉਹ ਬਣ ਵੀ ਗਿਆ ਤੇ ਕੁਝ 'ਚ ਹੋ ਸਕਦਾ ਆਉਣ ਵਾਲੇ ਸਮੇਂ 'ਚ ਬਣ ਵੀ ਜਾਣ, ਪਰ ਨੈਸ਼ਨਲ ਲੈਵਲ ਤੇ ਉਹ ਮੋਦੀ ਸਾਹਿਬ ਦਾ ਬਦਲ ਪੇਸ਼ ਕਰ ਰਹੇ ਨੇ। ਇਹ ਅੱਜ ਨਹੀਂ ਕੱਲ ਜਿਹੜੇ ਲੋਕ ਕਿਤੇ ਅਸਪਸ਼ਟਤਾ ਜਾਂ ਅਸੰਜਮ ਦੇ ਵਿੱਚ ਹੋਣਗੇ, ਦੁਬਿਧਾ 'ਚ ਹੋਣਗੇ, ਉਹਨਾਂ ਨੂੰ ਸਪਸ਼ਟ ਹੋ ਜਾਏਗਾ। ਜੀ ਜੀ ਜੀ। ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰ ਦਈਏ। ਥਾਣੇਦਾਰ ਵੱਲੋਂ ਆਪਣੇ ਪਰਿਵਾਰ ਨੂੰ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਹਾਂ, ਮੈਂ ਵੀ ਉਹ ਸ਼ਬਦ ਬੋਲਦਾ ਬੋਲਦਾ ਤੁਹਾਡੇ ਵਾਂਗੂ ਅੜ ਗਿਆ, ਸੰਜਮ ਕਹਿ ਦਿੱਤਾ। ਜੀ ਉਹ ਹਿੰਦੀ ਦਾ ਹੁੰਦਾ ਨਾ ਸਮਝਸ, ਪਤਾ ਨਹੀਂ ਅਜਸਮਤ, ਪਤਾ ਨਹੀਂ ਕੀ ਉਹ ਕਹਿੰਦੇ ਹੁੰਦੇ ਜਿਹਦੇ 'ਚ ਦੁਬਿਧਾ ਹੁੰਦੀ। ਦੁਬਿਧਾ ਤਾਂ ਹੁੰਦੀ ਮੈਂ ਹੈ, ਉਹ ਕਹਿਣਾ ਸੀ ਤੁਹਾਨੂੰ। ਹਾਂਜੀ, ਅਸਮੰਜਸ। ਉਹ ਹਿੰਦੀ 'ਚ ਹਾਂਜੀ। ਦੁਬਾਰਾ ਬੋਲਿਓ। ਹਾਂ ਬਿਲਕੁਲ ਜੀ, ਅਸਮੰਜਸ ਹੋ ਜਾਂਦੀ ਕਈ ਵਾਰੀ ਨਾ। ਅਸਮੰਜਸ, ਬਿਲਕੁਲ ਬਿਲਕੁਲ ਸਹੀ ਹੈ। ਚਲੋ ਸਿੱਖਣਾ ਚਾਹੀਦਾ, ਉਹ ਸ਼ਬਦ ਕੁਛ ਛੱਡ ਜਾਂਦੇ ਆ। ਖੈਰ ਦੇਖੋ, ਜਿਹੜਾ ਥਾਣੇਦਾਰ ਵਾਲਾ ਮਾਮਲਾ ਹੈ ਨਾ, ਉਹ ਕੱਲ ਹੋਇਆ ਸੀਗਾ। ਤਾਂ ਉਹਦੇ ਵਿੱਚ ਥਾਣੇਦਾਰ ਨੇ ਖੁਦਕੁਸ਼ੀ ਕਰ ਲਈ ਸੀਗੀ। ਥਾਣੇਦਾਰ ਨੇ ਖੁਦਕੁਸ਼ੀ ਕਰ ਲਈ, ਉਸ ਤੋਂ ਪਹਿਲਾਂ ਉਹਨੇ ਆਪਣਾ ਟੱਬਰ ਖਤਮ ਕਰ ਦਿੱਤਾ। ਹੀਰੇ ਵਰਗਾ ਮੁੰਡਾ ਸੀਗਾ, ਉਹ ਮਾਰ ਦਿੱਤਾ। ਸੁਪਤਨੀ ਉਹ ਮਰ ਗਈ ਵਿਚਾਰੀ, ਉਸੇ ਤਰ੍ਹਾਂ ਬੈੱਡ ਤੇ ਪਈ ਹੈ, ਜਿਸ ਤਰ੍ਹਾਂ ਮਾਂ ਆ ਕੇ ਬੇਟੇ ਨੂੰ ਬਚਾਉਣ ਲਈ ਦੌੜੀ ਹੈ ਸ਼ਾਇਦ। ਤਾਂ ਕੁੱਤਾ ਮਾਰ ਦਿੱਤਾ, ਜਰਮਨ ਸ਼ੈਫਰਡ। ਫਿਰ ਉਸ ਤੋਂ ਬਾਅਦ ਇੱਕ ਲੜਕੀ ਸੀਗੀ ਜਿਹੜੀ ਚਸ਼ਮਦੀਦ ਸੀਗੀ, ਉਹਨੂੰ ਡਰ ਸੀਗਾ ਕਿ ਕਿਤੇ ਬਣਾ ਨਾ ਦੇਵੇ ਕੱਲ ਨੂੰ, ਉਹਨੂੰ ਵੀ ਨਾਲ ਲੈ ਗਿਆ, ਕਾਰਬਾਈਨ ਉਹਦੇ ਕੋਲ ਸੀਗੀ। ਉਸ ਤੋਂ ਬਾਅਦ ਯਾਨੀ ਇਹ ਸ਼ੂਟ ਆਊਟ ਹੀ ਕਹਿ ਸਕਦੇ ਹਾਂ, ਏਡਾ ਵੱਡਾ ਹੋਇਆ। ਉਸ ਤੋਂ ਬਾਅਦ ਉਹ ਇੱਕ ਕੋਠੀ ਦੇ ਵਿੱਚ ਚਾਲ ਉਠਦਾ ਹੈ, ਜਿਹੜੀ ਕਿ ਉਹਦੇ ਰਿਸ਼ਤੇਦਾਰਾਂ ਦੀ। ਉੱਥੇ ਵੀ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਕਥਿਤ ਤੌਰ ਤੇ ਉਹਨੇ ਉੱਥੋਂ ਘਰੋਂ ਵੀ 2 ਔਰਤਾਂ ਨੂੰ ਬੰਦੀ ਬਣਾ ਲਿਆ ਸੀ, ਪਰ ਉਹ ਨਿਕਲ 'ਚ ਕਾਮਯਾਬ ਹੋ ਗਈਆਂ। ਤੇ ਇਹ ਵੀ ਦੱਸਦੇ ਗਏ ਕਿ ਫਿਰ ਉਹਦੇ ਮਤਲਬ ਕਿ ਬੇਟੇ ਨਾਲ ਵੀ ਗੱਲ ਹੋਈ, ਕੈਨੇਡਾ ਰਹਿੰਦਾ, ਇੱਕੋ ਇੱਕ ਬੱਚਾ ਵਿਚਾਰਾ, ਉਹ ਵੱਡਾ ਮੁੰਡਾ ਸੀ ਜਿਹੜਾ। ਤੇ ਉਹਨੇ ਕਿਹਾ ਕਿ ਮੈਂ ਸਾਰਿਆਂ ਨੂੰ ਮਾਰ ਦਿੱਤਾ। ਫਿਰ ਇਸ ਤੋਂ ਇਲਾਵਾ ਜਿਹੜੀ ਕੁੜੀ ਉਹਨੇ ਇਸ ਤਰ੍ਹਾਂ ਨਾਲ ਬੰਦੀ ਬਣਾਈ ਹੋਈ ਸੀ ਬੰਦੂਕ ਦੀ ਨੋਕ ਤੇ, ਉਹਦੇ ਘਰ ਵੀ ਗੱਲ ਕੀਤੀ ਕਿ ਮੈਂ ਇਹਨੂੰ ਮਾਰਾਂਗਾ ਨਹੀਂ, ਮੈਨੂੰ ਛੱਡ ਦੇਵਾਂਗਾ, ਮੇਰਾ ਤੁਹਾਡੇ ਨਾਲ ਵਾਅਦਾ ਹੈ, ਇਹਦਾ ਕੋਈ ਕਸੂਰ ਨਹੀਂ ਹੈ। ਤੇ ਨਾਲ ਉਹਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਜਿਵੇਂ ਬੰਦਾ ਪਛਤਾਉਂਦਾ ਹੈ। ਤਾਂ ਚਲੋ ਫਿਰ ਉਹਨੇ ਸਰੈਂਡਰ ਨਹੀਂ ਕੀਤਾ ਜਦੋਂ ਉਹਨੂੰ ਘੇਰਿਆ ਗਿਆ। ਤੇ ਕਿਉਂਕਿ ਫੋਨ ਹੋ ਰਿਹਾ ਸੀ, ਤੇ ਆਪਾਂ ਨੂੰ ਵੀ ਪਤਾ ਜਦੋਂ ਫੋਨ ਕਾਲਿੰਗ ਹੁੰਦੀ ਹੈ ਤੁਹਾਡੇ ਨੰਬਰ ਤੋਂ, ਤੇ ਟ੍ਰੇਸਿੰਗ ਨਾਲ ਦੀ ਨਾਲ ਹੀ ਹੋ ਜਾਣੀ ਹੈ। ਫਿਰ ਉਹਨੇ ਜਦੋਂ ਸਰੈਂਡਰ ਨਹੀਂ ਕੀਤਾ, ਖੁਦ ਨੂੰ ਖਤਮ ਕਰ ਦਿੱਤਾ। ਤਾਂ ਉਹਦੇ ਬਾਰੇ ਹੁਣ ਇਹ ਗੱਲਾਂ ਨਿਕਲੀਆਂ ਨੇ ਕਿ ਅਸਲ ਦੇ ਵਿੱਚ ਵਜ੍ਹਾ ਜਿਹੜੀ ਸੀ ਉਹ ਇਹ ਸੀ ਕਿ ਇੱਕ ਬੜੇ ਵੱਡੇ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਆਪਣੇ ਮਹਿਕਮੇ 'ਚ, ਤੇ ਉੱਥੇ ਰਹਿੰਦੇ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹੈ ਜੀ ਡਿਊਟੀ ਤੇ ਇਹਦੀ ਦਵਾਈ ਵੀ ਚੱਲਦੀ ਸੀ। ਤੇ ਸਵੇਰੇ ਜਿਹੜਾ ਕਲੇਸ਼ ਸ਼ੁਰੂ ਹੋਇਆ ਇਹਨਾਂ ਦਾ, ਕਿਤੇ ਮਤਲਬ ਕਿ ਸ਼ਹਿਰ ਜਾਣ ਤੋਂ, ਜਿੱਦਾਂ ਉਹਨੇ ਕਿਹਾ ਕਿ ਸ਼ਹਿਰ 'ਚ ਆਪਾਂ ਰਹਿਣ ਲੱਗ ਜਾਈਏ, ਤੇ ਬੱਚੇ ਨੇ ਜਾਂ ਵਾਈਫ ਨੇ ਕਿਤੇ ਇਨਕਾਰ ਕੀਤਾ, ਬਸ ਇਸੇ ਗੱਲ। ਤਾਂ ਇਹ ਜਿਹੜਾ ਨੁਕਤਾ ਹੈ, ਜਾਂ ਕਹਿ ਲਓ ਕਿ ਇਹ ਜਿਹੜਾ ਫੈਕਟ ਨਿਕਲ ਕੇ ਆ ਰਿਹਾ ਹੈ, ਦੇਖੋ 2 ਹੀ ਵਜ੍ਹਾ ਹੁੰਦੀਆਂ ਨੇ, ਜਾਂ ਤਾਂ ਕੋਈ ਘਰੇਲੂ ਕਲੇਸ਼ ਹੁੰਦਾ, ਉਹਦੀ ਵਜ੍ਹਾ ਕੋਈ ਵੀ ਹੋ ਸਕਦੀ ਹੈ, ਤੇ ਜਾਂ ਆ ਜਿਹੜਾ ਚੱਲਦਾ ਕਿ ਪਿਆ ਕੰਮ ਡਿਪਰੈਸ਼ਨ। ਇਹ ਇੰਡੀਆ 'ਚ ਇੰਨਾ ਜ਼ਿਆਦਾ, ਇੰਡੀਆ 'ਚ ਨਹੀਂ, ਮੈਂ ਕਹੂੰਗਾ ਕਿ ਹੁਣ ਪੰਜਾਬ 'ਚ ਵੀ ਇੰਨਾ ਜ਼ਿਆਦਾ ਹੈ ਕਿ ਬਈ ਟੱਬਰਾਂ ਦੇ ਟੱਬਰ ਹੀ ਖਤਮ ਹੋ ਰਹੇ ਨੇ। ਲੋਕ ਪਤਾ ਹੀ ਨਹੀਂ, ਤੁਸੀਂ ਦੇਖੋ ਕੋਈ ਪਰਿਵਾਰ ਸਮੇਤ ਗੱਡੀ ਨਹਿਰ 'ਚ ਸੁੱਟ ਦਿੰਦਾ ਹੈ, ਮੋਟਰਸਾਈਕਲ ਸੁੱਟ ਦਿੰਦਾ ਹੈ, ਕੋਈ ਏਦਾਂ ਦਾ ਸ਼ੂਟ ਆਊਟ ਕਰ ਦਿੰਦਾ ਹੈ, ਕੋਈ ਪਰਿਵਾਰ ਨੂੰ ਮਤਲਬ ਕਿ ਜ਼ਹਿਰ ਦੇ ਦਿੰਦਾ ਹੈ, ਕੋਈ ਬਿਜ਼ਨਸ 'ਚ ਘਾਟੇ ਤੋਂ ਇਸ ਤਰ੍ਹਾਂ, ਯਾਨੀ ਸਮੂਹਿਕ ਖੁਦਕੁਸ਼ੀਆਂ ਹੋਣ ਲੱਗ ਗਈਆਂ। ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਸਾਡੇ ਵਾਸਤੇ
ਚਿੰਤਾ ਦਾ ਵਿਸ਼ਾ ਹੈ ਰਾਜ ਕਰਨਵੀਰ ਸਿੰਘ ਜੀ। ਪਰ ਬਿਲਕੁਲ ਅਫਸੋਸ ਦੀ ਗੱਲ ਆ ਕਿ ਨਾ ਤਾਂ ਇੱਥੇ ਕੋਈ ਇਹਨਾਂ ਚੀਜ਼ਾਂ ਤੇ ਖੁੱਲ ਕੇ ਗੱਲ ਕਰਦਾ ਹੈ, ਨਾ ਹੀ ਕੋਈ ਇੱਥੇ ਤੰਤਰ ਹੈ। ਜਿਵੇਂ ਤੁਹਾਡੇ ਤੇ ਇੱਧਰ ਬੜੇ ਮਨੋਰੋਗੀ ਮਾਹਰ ਹੁੰਦੇ ਨੇ, ਮਨੋਰੋਗਾਂ ਦੇ ਮਾਹਰ ਹੁੰਦੇ ਨੇ, ਕਾਉਂਸਲਿੰਗ ਬੜੇ ਸ਼ੁਰੂਆਤੀ ਸਟੇਜ ਤੇ ਦਿੱਤੀ ਜਾਂਦੀ ਹੈ। ਇਹ ਇੱਥੇ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਅਣਹੋਂਦ ਹੈ। ਇਹ ਗੱਲ ਜਿਹੜੀ ਆ ਪੁਲਿਸ ਨੂੰ ਵੀ ਵੇਖਣੀ ਪਵੇਗੀ ਕਿ ਤੁਹਾਡੇ ਜਿਹੜੇ ਪੁਲਿਸ ਕਰਮਚਾਰੀ ਆ, ਜਿੰਨਾ ਕੁ ਮੇਰਾ ਅੰਦਾਜ਼ਾ ਹੈ, ਜਿੰਨੀ ਕੁ ਮੇਰੀ ਗੱਲ ਹੁੰਦੀ ਰਹਿੰਦੀ ਹੈ, ਕਿ ਤਕਰੀਬਨ ਅੱਧ ਪਚੱਧੇ ਉਹ ਡਿਪਰੈਸ਼ਨ ਚ ਗਏ ਹੋਏ, ਅੱਛਾ ਬਹੁਤ ਹੱਦ ਤੱਕ ਜਿਹੜਾ ਨਸ਼ਾ ਕਰਦੇ। ਬਿਲਕੁਲ ਜੀ, ਕਿਉਂਕਿ ਇਹਨਾਂ ਦੀ ਡਿਊਟੀ ਤੁਸੀਂ ਦੇਖੋ, ਤੁਹਾਡੇ ਵਰਗੀ ਥੋੜੀ ਪੁਲਿਸ ਹੈ ਇੱਥੇ। ਇੱਕ ਪੁਲਿਸ ਕਰਮਚਾਰੀ ਕਈ ਵਾਰ 24 ਘੰਟੇ ਲਗਾਤਾਰ 48 ਘੰਟੇ ਤੱਕ ਵੀ ਡਿਊਟੀ ਕਰ ਜਾਂਦਾ ਹੈ। ਤਾਂ ਕੋਈ ਸੰਡੇ ਨਹੀਂ ਆਫ, ਕੋਈ ਕੁਛ ਨਹੀਂ ਹੈ, ਕੋਈ ਘਰ ਚ ਕੋਈ ਖੁਸ਼ੀ ਗਮੀ ਹੈ, ਯਕਦਮ ਤੁਸੀਂ ਕੋਈ ਛੁੱਟੀਆਂ ਨਹੀਂ ਪ੍ਰਾਪਤ ਕਰ ਸਕਦੇ। ਇਹ ਚੀਜ਼ਾਂ ਬਹੁਤ ਔਖਾ ਹੈ, ਬਹੁਤ ਔਖਾ ਹੈ। ਫਿਰ ਤੁਹਾਨੂੰ ਪਤਾ ਅਫਸਰਾਂ ਦਾ ਵਤੀਰਾ, ਫਿਰ ਵਰਕਲੋਡ ਬਹੁਤ ਜ਼ਿਆਦਾ ਅੱਜ ਕੱਲ, ਕਿਉਂਕਿ ਕੇਸ ਬੜੇ ਰਜਿਸਟਰਡ ਹੁੰਦੇ ਨੇ, ਉਹ ਫੀਲਡ 'ਚ ਕੰਮ ਕਰਦੇ ਹੋ ਤਦ ਵੀ, ਜੇ ਤੁਸੀਂ ਅਦਾਲਤਾਂ ਨਾਲ ਵਾਬਸਤਾ ਹੋ ਤਦ ਵੀ, ਇਹ ਸਮੱਸਿਆਵਾਂ ਹੈਗੀਆਂ। ਇੱਕ ਵਾਰੀ ਇੱਕ ਸੀਪੀ ਸਾਹਿਬ ਨੂੰ ਮੈਂ ਸੁਣਿਆ ਸੀ, ਪੰਜਾਬ ਦੇ ਸਨ, ਹੁਣ ਤਾਂ ਬਦਲ ਕੇ ਹੋਣੇ ਉਸ ਸ਼ਹਿਰ ਤੋਂ, ਤਾਂ ਉਹਨਾਂ ਨੇ ਕਿਹਾ ਸੀ ਮੇਰੇ ਜ਼ਿਲ੍ਹੇ ਦੀ ਪੁਲਿਸ 40% ਜਿਹੜੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੈ। ਤਾਂ ਇਹ ਜਿਹੜੀ ਹਾਂਜੀ, ਇਹ ਜਿਹੜੀ ਮੈਂਟਲ ਹੈਲਥ ਹੈ, ਤੁਹਾਨੂੰ ਪਤਾ ਹੈ ਕਿੰਨੀ ਜ਼ਰੂਰੀ ਹੈ ਪੁਲਿਸ ਫੋਰਸ ਵਾਸਤੇ। ਤਾਂ ਇਹ ਇੱਕ ਡਿਪਰੈਸ਼ਨ ਵਾਲਾ ਜਿਹੜਾ ਮਾਮਲਾ ਹੈ, ਦੇਖੋ ਇਹਦੇ ਤੇ ਜ਼ਰੂਰ ਪੁਲਿਸ ਨੂੰ ਵਰਕਆਊਟ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਬੋਝ ਘੱਟ ਕੀਤਾ ਜਾਵੇ, ਕਿਸ ਤਰ੍ਹਾਂ ਇਹਨਾਂ ਨੂੰ ਬ੍ਰੇਕ ਦਿੱਤੀ ਜਾਵੇ। ਇਹ ਜ਼ਰੂਰ ਹੁਣ ਯੋਗਾ ਤੁਸੀਂ ਪੰਜਾਬ ਵਾਲਿਆਂ ਨੂੰ ਤਾਂ ਕਰਾਈ ਜਾਂਦੇ ਹੋ, ਇਹਨਾਂ ਨੂੰ ਵੀ ਕੋਈ ਯੋਗਾ ਕਰਾ ਕੇ ਵਿਚਾਰਿਆਂ ਦਾ ਡਿਪਰੈਸ਼ਨ ਘੱਟ ਕਰੋ ਇਹਨਾਂ ਦਾ। ਨਹੀਂ ਬਿਲਕੁਲ, ਦੇਖੋ ਮਿੰਟੂ ਜੀ, ਇਹ ਕੀ ਕੋਈ ਸਿਹਤ ਨੀਤੀ ਦੇ ਵਿੱਚ ਹੀ ਇਦਾਂ ਦੀਆਂ ਚੀਜ਼ਾਂ, ਕਿਉਂਕਿ ਇਹ ਚਰਚਾ ਸੁਣਦੇ ਨੂੰ ਤੁਹਾਨੂੰ ਕਾਫੀ ਵਕਤ ਹੋ ਗਿਆ ਵੀ ਪੁਲਿਸ ਦੇ ਵਿੱਚ ਸੁਧਾਰਾਂ ਦੀ ਲੋੜ ਹੈ, ਇਹਨਾਂ ਦੇ ਕੰਮਕਾਜ ਦੇ ਵਿੱਚ ਸੁਧਾਰਾਂ ਦੀ ਲੋੜ ਆ। ਇਹ ਆਈ ਥਿੰਕ ਇਹਦੇ ਵਿੱਚ ਵੱਡੀ ਜਿਹੜੀ ਆ ਇਹ ਹੁਣ ਭੇਤ ਹੀ ਬਣ ਗਿਆ ਵੀ ਹੋਈ ਕੀ ਜਾਂਦਾ, ਵੀ ਕਰੀ ਕੀ ਜਾਂਦੇ, ਵੀ ਕੁਛ ਇਹਦੇ ਇੱਧਰ ਵੱਲ ਨੂੰ ਵੀ ਕੋਈ ਹੈ ਇਹਨਾਂ ਦੀ ਨੀਤੀ ਦੇ ਵਿੱਚ ਸੁਧਾਰ ਕਰਨ ਵੱਲ ਨੂੰ। ਨਹੀਂ ਦੇਖੋ, ਗੱਲ ਇਹ ਹੈ ਕਿ ਹੈਲਥ ਤਾਂ ਚਲੋ ਠੀਕ ਹੈ, ਥੋੜਾ ਬਹੁਤਾ ਹੁਣ ਇਹਨਾਂ ਨੇ ਕਲੀਨਿਕਾਂ ਖੋਲ ਦਿੱਤੀਆਂ, ਪਰ ਉਹ ਹਸਪਤਾਲ ਜਾਂ ਡਿਸਪੈਂਸਰੀ ਉਹ ਉੱਥੇ ਉਹੀ ਹਾਲ ਆ ਹਾਲ ਦੀ ਘੜੀ। ਸਾਨੂੰ ਸਿਹਤ ਨੀਤੀ ਦੁਬਾਰ ਤੋਂ ਘੜਨ ਦੀ ਜ਼ਰੂਰਤ ਆ ਕਿ ਇਲਾਜ ਕਿਸ, ਹੁਣ ਮੈਂ ਜਿਵੇਂ ਕਹਿ ਰਿਹਾ ਕਿ ਇਕੱਲੇ ਸਰੀਰਕ ਰੋਗ ਹੀ ਨਹੀਂ, ਹੁਣ ਮਾਨਸਿਕ ਬਿਮਾਰੀਆਂ ਵੀ ਬਹੁਤ ਨੇ। ਜਿਵੇਂ ਨਸ਼ੇ ਵਾਲਾ, ਉਹਦੀ ਵੀ ਇੱਕ ਮਾਨਸਿਕ ਅਵਸਥਾ ਹੈ ਨਾ, ਪਰ ਉਹਦੇ ਵਾਸਤੇ ਟ੍ਰੀਟਮੈਂਟ ਸਾਡੇ ਕੋਲ ਬਹੁਤ ਘੱਟ ਹੈ। ਤਾਂ ਇਹੀ ਹਾਲ ਹੈ ਕਿ ਆਮ ਬੰਦੇ ਨਾਲ ਵੀ ਇਹੀ ਕੁਝ ਜੁੜਿਆ, ਪੁਲਿਸ ਫੋਰਸ ਨਾਲ ਵੀ ਇਹੀ ਕੁਝ ਜੁੜਿਆ। ਤਾਂ ਨਵੀਂ ਸਿਹਤ ਨੀਤੀ, ਉਹਦੇ ਵਿੱਚ ਸਾਨੂੰ ਇਹ ਸਾਰੀਆਂ ਚੀਜ਼ਾਂ ਜੋੜਨੀਆਂ ਪੈਣਗੀਆਂ ਕਿ ਅਸੀਂ ਕੀ ਕੁਝ ਕਰ ਸਕਦੇ ਹਾਂ, ਕਿਉਂਕਿ ਜ਼ਮਾਨਾ ਬਹੁਤ ਬਦਲ ਗਿਆ। ਲੋਕ ਵਿਹਲੇ ਹੋ ਗਏ ਨੇ, ਪਰ ਲੋਕ ਮਨੋਂ ਬਹੁਤ ਭਾਰੇ ਹੋ ਗਏ ਨੇ। ਅੱਗੇ ਲੋਕ ਕੰਮ ਬਹੁਤ ਕਰਦੇ ਸੀ ਤੇ ਮਨੋਂ ਟੈਨਸ਼ਨ ਫਰੀ ਰਹਿੰਦੇ ਸੀ, ਇੰਨੇ ਜ਼ਿਆਦਾ ਅਮੀਰ ਨਹੀਂ ਸੀ, ਪਰ ਦਿਲ ਦੇ ਵਿੱਚ ਬਹੁਤ ਅਮੀਰੀ ਸੀ, ਸੋਚ ਦੇ ਵਿੱਚ ਬਹੁਤ ਖੁੱਲਾਪਨ ਸੀ। ਹੁਣ ਕੋਠੀਆਂ ਬਹੁਤ ਵੱਡੀਆਂ ਨੇ, ਪਰ ਉਹ ਜਿਹੜਾ ਸਾਡਾ ਮਨ ਦਾ ਖੁੱਲਾਪਨ ਸੀਗਾ ਨਾ, ਉਹ ਬੜਾ ਸੰਕੀਰਣ ਜਿਹਾ ਹੋ ਗਿਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਕਹਿੰਦੇ ਵੀ ਸੁਣਾਈ ਸਿੱਧੀ ਦੇਖੋ, ਇਹ ਮਾਮਲਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਨਾ ਕਿ ਅਮਰਿੰਦਰ ਸਰਕਾਰ ਵੇਲੇ ਇਹ ਹੋਇਆ ਸੀਗਾ ਕਿ ਜ਼ਹਿਰੀਲੀ ਸ਼ਰਾਬ ਕਰਕੇ ਮਾਝੇ ਦੇ ਵਿੱਚ ਬਹੁਤ ਮੌਤਾਂ ਹੋਈਆਂ ਸਨ, ਤਕਰੀਬਨ 150 ਦੇ ਕਰੀਬ। ਕੁਝ ਲੋਕ ਅੰਨੇ ਹੋ ਗਏ ਵਿਚਾਰੇ ਸਾਰੀ ਜ਼ਿੰਦਗੀ ਵਾਸਤੇ, ਤੇ ਉਹ ਜ਼ਿਆਦਾ ਤੇ ਗਰੀਬ ਤਬਕੇ ਵਾਲੇ ਹੀ ਸੀਗੇ। ਖੈਰ, ਉਹ ਇੱਥੇ ਤਾਂ ਤੁਹਾਨੂੰ ਪਤਾ ਮਾਮਲਾ ਦਬ ਜੇ ਗਿਆ। ਈਡੀ ਨੇ ਫਾਈਲਾਂ ਮੰਗੀਆਂ ਸਨ, ਫਿਰ ਉਹ ਕਿਉਂਕਿ ਅਮਰਿੰਦਰ ਸਿੰਘ ਦਾ ਤੁਹਾਨੂੰ ਪਤਾ ਹੀ ਸੀਗਾ, ਥੋੜਾ ਜਿਹਾ ਝੁਕਾਏਗਾ ਸੀਗਾ ਭਾਜਪਾ ਵਾਲੇ ਪਾਸੇ, ਤਾਂ ਉਹ ਦਬਿਆ ਦੁਬਿਆ ਗਿਆ ਮਾਮਲਾ। ਪਰ ਇਹ ਮਾਮਲਾ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਵੀ, ਕਿਉਂਕਿ ਤੁਹਾਨੂੰ ਪਤਾ ਹੀ ਆ ਭਾਰਤ ਦੇ ਵਿੱਚ ਇੱਕ ਸਮੱਸਿਆ ਜ਼ਹਿਰੀਲੀ ਸ਼ਰਾਬ ਦੇ ਨਾਲ ਬਹੁਤ ਲੋਕ ਮਰ ਜਾਂਦੇ ਨੇ। ਤਾਂ ਇਹਨਾਂ ਨੇ ਜਦੋਂ ਸੁਣਵਾਈ ਕੀਤੀ, ਪਹਿਲਾਂ ਤਾਂ 2-3 ਸੁਣਵਾਈਆਂ ਤੇ ਇਹਨਾਂ ਨੂੰ ਬਹੁਤ ਤਿੱਖੀਆਂ ਸੁਣਾਈਆਂ ਉਹਨਾਂ ਨੇ, ਤੇ ਫਿਰ ਹੁਣ ਜਿਹੜੀ ਤਾਜ਼ਾ ਸੁਣਵਾਈ ਹੋਈ ਆ, ਇਹਦੇ ਵਿੱਚ ਸੁਪਰੀਮ ਕੋਰਟ ਨੇ ਨਜਾਇਜ਼ ਦੇਸੀ ਸ਼ਰਾਬ ਦੇ ਨਿਰਮਾਣ, ਵਿਕਰੀ ਤੇ ਜਿਹੜੀਆਂ ਭੱਠੀਆਂ ਹੁੰਦੀਆਂ ਨੇ, ਰੂੜੀ ਮਾਰਕਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ,
ਜੀ ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੇ ਸਾਰਾ ਕੁਝ ਹੁੰਦਾ ਹੈ ਤਾਂ ਇਹਦੇ ਵਾਸਤੇ ਪੁਲਿਸ ਹੀ ਜ਼ਿੰਮੇਵਾਰ ਹੋਏਗੀ। ਮਤਲਬ ਕਿ ਤੁਹਾਨੂੰ ਹੀ ਕੰਨੋਂ ਫੜਿਆ ਜਾਏਗਾ, ਇਹ ਤੁਹਾਡਾ ਕੰਮ ਹੈ, ਤੁਸੀਂ ਜਿੱਦਾਂ ਮਰਜ਼ੀ ਤਾਂ ਸਿੱਧੇ ਤੌਰ ਤੇ ਪੁਲਿਸ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਪਾ ਦਿੱਤੀ ਗਈ ਹੈ। ਇਹਨਾਂ ਨੇ ਜਾ ਕੇ ਦੱਸਿਆ ਕਿ ਜੀ ਟ੍ਰਾਇਲ ਜਾਰੀ ਆ, ਇੰਨੀਆਂ FIR ਕੱਟੀਆਂ ਜੀ, ਇਹ ਹੈ ਜਿਵੇਂ ਮਤਲਬ ਕਿ ਸਰਕਾਰਾਂ ਆਪਣਾ ਜਵਾਬ ਦਾਖਲ ਕਰਦੀਆਂ ਨੇ। ਪਰ ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਕੁਝ ਨਹੀਂ ਪਤਾ, ਪੁਲਿਸ ਜ਼ਿੰਮੇਵਾਰ ਹੋਏਗੀ। ਤਾਂ ਹੁਣ ਦੇਖਦੇ ਹਾਂ ਜ਼ਿੰਮੇਵਾਰੀ ਪੁਲਿਸ ਕਿੱਦਾਂ ਨਿਭਾਉਂਦੀ ਹੈ, ਕਿਉਂਕਿ ਸ਼ਰਾਬ ਦਾ ਕਾਰੋਬਾਰ ਦੇਖੋ ਗੱਲ ਕੀ ਹੈ ਕਿ ਆਮ ਵੀ ਜੇ ਤੁਸੀਂ ਦੇਖੋਗੇ ਨਾ, ਸ਼ਰਾਬ ਦੀ ਬੋਤਲ ਜਿਹੜੀ ਆ 200-250 ਤੋਂ ਘੱਟ ਹੈ ਨਹੀਂ ਠੇਕੇ ਵਾਲੇ ਕੋਲ ਜੀ ਮਿਨੀਮਮ, ਮੈਂ ਦੱਸ ਰਿਹਾ। ਅੱਛਾ, ਗਰੀਬ ਬੰਦੇ ਦੀ ਦਿਹਾੜੀ ਵੀ ਇੰਨੀ ਹੈ 300-400 ਹੱਦ, ਤਾਂ ਉਹਨੂੰ ਕੀ ਹੈ, ਇਹ ਮਤਲਬ ਕਿ ਇਸ ਤਰ੍ਹਾਂ ਮਹਿੰਗੀ ਸ਼ਰਾਬ ਕੋਈ ਪੀ ਕੇ ਰਾਜੀ ਨਹੀਂ ਹੈ। ਤੇ ਉਹ ਅੱਜ ਕੱਲ ਜਿਹੜੀ ਇਹ ਕੁਛ ਮਤਲਬ ਕਿ ਕੈਮੀਕਲ ਪਾ ਕੇ ਸ਼ਰਾਬ ਬਣਾ ਲਈ ਜਾਂਦੀ, ਭੱਠੀਆਂ ਵੀ ਅੱਜ ਕੱਲ ਤੇ ਬਹੁਤ ਘੱਟ ਨੇ, ਕੈਮੀਕਲ ਪਾ ਕੇ ਉਹ ਬਣਾਈ ਜਾਂਦੇ ਨੇ। ਤਾਂ ਉਹ ਲਿਫਾਫਿਆਂ ਚ ਪਾ ਲੈਂਦੇ, ਛੋਟੇ ਲਿਫਾਫਿਆਂ ਚ 15-20 ਰੁਪਈਆਂ ਦਾ ਪਊਆ ਦੇ ਦਿੰਦੇ ਨੇ। ਤੇ ਉਹ ਜਿਹੜੇ ਗਰੀਬ ਪੀਣ ਦੇ ਸ਼ੌਕੀਨ ਨੇ ਉਹ ਇਸ ਤਰ੍ਹਾਂ ਪੀਂਦੇ ਆ, ਤੇ ਕਈ ਵਾਰ ਉਹ ਜਿਹੜੀ ਮਾਤਰਾ ਕੈਮੀਕਲ ਦੀ ਉਹ ਵੱਧ ਪੈ ਜਾਂਦੀ ਹੈ ਤਾਂ ਬਸ ਕਹਾਣੀ ਖਤਮ ਹੈ। ਤੇ ਇਹ ਚੀਜ਼ ਆ ਕਿ ਸਾਨੂੰ ਵੇਖਣਾ ਪਏਗਾ, ਵਿਚਾਰਨਾ ਪਏਗਾ ਕਿ ਸੁਪਰੀਮ ਕੋਰਟ ਨੇ ਹਦਾਇਤਾਂ ਦੇ ਦਿੱਤੀਆਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸੁਪਰੀਮ ਕੋਰਟ ਹੁਣ ਇੱਥੇ ਆ ਕੇ ਬੈਠੀ ਵੇਖੀ ਜਾਊਗੀ ਕਿ ਤੁਸੀਂ ਕੀ ਕਰਦੇ ਹੋ, ਪੁਲਿਸ ਕੀ ਕਰਦੀ। ਕੱਲ ਨੂੰ ਕੋਈ ਹੋਰ ਮਾਮਲਾ ਹੋਏਗਾ ਤਾਂ ਉਹਦੇ ਚ ਇਸ ਮਾਮਲੇ ਨੂੰ ਜੋੜਿਆ ਜਾਏਗਾ, ਪਰ ਉਹਦੇ ਨਾਲ ਇਹ ਚੀਜ਼ ਹੱਲ ਨਹੀਂ ਹੋਣੀ। ਸਾਡੀ ਸਰਕਾਰ ਨੂੰ ਚਾਹੀਦੀ ਹੈ ਕਿ ਬਈ ਇੱਕ ਤਾਂ ਇਹ ਹੈ ਕਿ ਜਾਂ ਤਾਂ ਸ਼ਰਾਬ ਦੇ ਰੇਟ ਵਾਜਬ ਕਰ ਦਿਓ, ਗਰੀਬ ਦੀ ਪਹੁੰਚ ਚ ਹੋਵੇ, ਤੇ ਘੱਟੋ ਘੱਟ ਇਹ ਹੈ ਕਿ ਉਹਦੇ ਚ ਤੈਅ ਮਾਤਰਾ ਚ ਤਾਂ ਨੁਕਸਾਨ ਤੇ ਹੈ ਹੀ ਹੈ ਸ਼ਰਾਬ ਦਾ, ਇਹਨੂੰ ਆਪਾਂ ਐਵੇਂ ਹੁਣ ਪ੍ਰਮੋਟ ਕਰੀ ਜਾਈਏ ਉਹ ਗੱਲ ਨਹੀਂ ਬਣਦੀ। ਤਾਂ ਗੱਲ ਇਹ ਆ ਕਿ ਬਈ ਇਹੋ ਜਿਹੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ। ਤੇ ਜੇ ਮਤਲਬ ਕਿ ਇਸ ਰੇਟ ਇਸ ਭਾਅ ਤੇ ਮਿਲੇਗੀ ਤਾਂ ਉਹ ਜਿੱਥੇ ਫਿਰ ਉਹ ਜਿਹੜੇ ਨੈਕਸਸ ਕੰਮ ਕਰਦੇ ਨੇ, ਮਾਫੀਆ ਕੰਮ ਕਰਦਾ ਹੈ, ਤਾਂ ਉਹਨਾਂ ਦਾ ਰੇਟ ਇੰਨਾ ਘੱਟ ਹੁੰਦਾ ਕਿ ਉਹ ਚੀਜ਼ ਉਹਨਾਂ ਨੂੰ ਵਿਚਾਰਿਆਂ ਨੂੰ ਯਾਦ ਹੀ ਨਹੀਂ ਰਹਿੰਦੀ ਇਸ ਚੱਕਰ ਚ ਕਿ ਇਹ ਯਾਰ ਇਹਦੇ ਚ ਜ਼ਹਿਰੀਲਾਪਣ ਵੀ ਹੋ ਸਕਦਾ। ਉਹ ਦੇਸੀ ਸ਼ਰਾਬ ਨੂੰ ਐਵੇਂ ਸਮਝਦੇ ਆ ਕਿ ਇਹ ਵੀ ਡਰਮ ਦੀ ਕੱਢੀ ਆ, ਇਹ ਵੀ ਭੱਠੀਆਂ ਦੀ ਕੱਢੀ ਆ, ਪਰ ਅਸਲ ਚ ਕੀ ਹੈ ਕਿ ਉਹ ਕੈਮੀਕਲ ਹੈ। ਤੇ ਇਸ ਕਰਕੇ ਇਸ ਪਾਸੇ ਸਰਕਾਰ ਨੂੰ ਖੁਦ ਨੂੰ ਸੋਚਣਾ ਚਾਹੀਦਾ, ਕਿਉਂਕਿ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਫਿਰ ਟ੍ਰੈਜਡੀ ਹੋ ਗਈ ਤਾਂ ਫਿਰ ਨਾਲੇ ਤੁਸੀਂ ਫਸੋਗੇ, ਨਾਲੇ ਮੁਆਵਜ਼ੇ ਦੇਣੇ ਪੈਂਦੇ, ਨਾਲੇ ਘਰ ਉੱਜੜ ਜਾਂਦੇ। ਜੀ ਜੀ ਬਿਲਕੁਲ ਜੀ। ਅਗਲੀ ਗੱਲ ਕਰੀਏ ਜਸਨੀਤ ਕੌਰ ਦੇ ਮਾਮਲੇ ਵਿੱਚ ਨਵੇਂ ਖੁਲਾਸੇ, ਯੂਥ ਕਾਂਗਰਸ ਦਾ ਇੱਕ ਨੇਤਾ ਵੀ ਨਾਮਜ਼ਦ ਹੋਇਆ ਹੈ। ਹਾਂਜੀ ਦੇਖੋ, ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਚੱਲ ਰਿਹਾ ਤੇ ਜਿਹਦੇ ਵਿੱਚ ਜਸਨੀਤ, ਇਹ ਕੋਈ ਇੰਸਟਾਗ੍ਰਾਮ ਤੇ ਆ ਕੁੜੀ ਤੇ ਜਿਹਦੇ ਤੇ ਦੋਸ਼ ਲੱਗੇ ਨੇ ਕਥਿਤ ਤੌਰ ਤੇ ਕਿ ਬਈ ਇਹਨੇ ਪਹਿਲਾਂ ਇੱਕ ਮੁੰਡੇ ਨੂੰ ਝਾਂਸੇ ਚ ਲਿਆ, ਫਿਰ ਜਬਰ ਜਨਾਹ ਦਾ ਮਾਮਲਾ ਕੋਈ ਦਰਜ ਕਰਾਉਣ ਦੇ ਨਾਮ ਤੇ ਉਗਰਾਹੀ ਸ਼ੁਰੂ ਹੋ ਜਾਂਦੀ ਸੀਗੀ। ਇਸ ਤਰ੍ਹਾਂ ਦੀ ਇਹਨਾਂ ਦੀ ਖੇਡ ਸੀਗੀ, ਮਤਲਬ ਕਿ ਹਨੀ ਟ੍ਰੈਪ ਕਹਿ ਲਓ। ਤਾਂ ਇਹ ਕੋਈ ਕਾਰੋਬਾਰੀ ਸੀਗਾ ਨੌਜਵਾਨ, ਝਾਂਸੇ ਚ ਆਇਆ ਤੇ ਉਹ ਕਹਿੰਦਾ ਕਿ ਪਹਿਲਾਂ ਇਦਾਂ ਹੋਇਆ ਮੇਰੇ ਨਾਲ, ਤੇ ਫਿਰ ਉਹ FIR ਦਰਜ ਕਰਵਾਉਂਦਾ, ਉਹ FIR ਚ ਗ੍ਰਿਫਤਾਰੀ ਹੁੰਦੀ ਹੈ ਤਾਂ ਬਾਅਦ ਚੋਂ ਕਹਿੰਦਾ ਕਿ ਮੈਨੂੰ ਧਮਕੀਆਂ ਦਵਾਈਆਂ ਗਈਆਂ। ਹੁਣ ਇਹਦੇ ਚ ਇੱਕ ਕਾਂਗਰਸ ਦਾ ਆਗੂ ਵੀ ਨਾਮਜ਼ਦ ਹੋਇਆ ਤੇ ਉਹ ਕਹਿੰਦਾ ਕਿ ਮੇਰੇ ਨਾਲ ਬਈ ਪੋਲੀਟੀਕਲੀ ਗੇਮ ਲੱਗ ਗਈ ਆ, ਉਹਦਾ ਪੱਖ ਇਹ ਆ। ਪਰ ਇਸ ਕੁੜੀ ਨੂੰ ਚੁੱਕ ਕੇ ਪੁਲਿਸ ਨੇ ਅੰਦਰ ਤਾੜ ਦਿੱਤਾ, ਮਤਲਬ ਕਿ ਬੰਦ ਕਰ ਦਿੱਤਾ ਹਵਾਲਾਤ ਦੇ ਵਿੱਚ, ਇਹਦੀ ਗ੍ਰਿਫਤਾਰੀ ਹੋ ਗਈ ਆ। ਹੁਣ ਇਹ ਗੱਲ ਇੱਕ ਅਖਬਾਰ ਨੇ ਲਿਖੀ ਹੈ ਕਿ ਦਰਅਸਲ ਇਹ ਸਾਰਾ ਜਿਹੜਾ ਸੀਗਾ ਉਹ ਰੈਕਟ ਦੇ ਰੂਪ ਦੇ ਵਿੱਚ ਹੀ ਚੱਲ ਰਿਹਾ ਸੀਗਾ, ਤੇ ਇਹਦੇ ਚ ਇੱਕ ਫਿਲਮੀ ਕੋਈ ਐਕਟਰ ਆ, ਉਹਦੇ ਤੋਂ ਵੀ 5 ਲੱਖ ਰੁਪਇਆ ਠੱਗਿਆ ਗਿਆ ਸੀਗਾ। ਦੇਖੋ ਇਹ ਦਾਵਾ ਹੈ। ਹੁਣ ਗੱਲਾਂ ਤਾਂ ਬਹੁਤ ਨਿਕਲ ਰਹੀਆਂ, ਪਰ ਸਾਡਾ ਮਕਸਦ ਕਦੇ ਇਹ ਨਹੀਂ ਹੁੰਦਾ ਕਿ ਕਿਸੇ ਤੇ ਕੇਸ ਰਜਿਸਟਰਡ ਹੋ ਗਿਆ ਤੇ ਅਸੀਂ ਕਿਸੇ ਦਾ ਕਰੈਕਟਰ ਦਾ ਘਾਣ ਕਰੀਏ, ਪਰ ਦੋਸ਼ ਵਾਕਿਆ ਬਹੁਤ ਵੱਡੇ ਨੇ ਤੇ ਇਹ ਇੱਕ ਸੱਚ ਵੀ ਹੈ। ਤੁਹਾਡੇ ਇੱਧਰ ਵੀ ਹੁੰਦਾ, ਸਾਡੇ ਇੱਧਰ ਵੀ ਹੁੰਦਾ ਕਿ ਬਈ ਝਾਂਸੇ ਚ ਲੈ ਕੇ ਉਹ ਜਿਵੇਂ ਅੱਗੇ ਐਕਸਟੋਰਸ਼ਨ ਚੱਲਦੀ ਸੀ, ਹੁਣ ਸੈਕਸਟੋਰਸ਼ਨ ਚੱਲਦੀ ਆ, ਉਹ ਸਾਰਾ ਕੁਛ ਹੈ। ਇਹ ਮਾਮਲਾ ਵੀ ਕੁਝ ਇਸੇ ਕਿਸਮ ਦਾ ਦੱਸਿਆ ਜਾ ਰਿਹਾ, ਦਾਵਾ ਕੀਤਾ ਜਾ ਰਿਹਾ ਕਿ ਇਹ ਕੁੜੀ ਜਿਹੜੀ ਸੀ ਸੋਹਣੀ ਸੁਨੱਖੀ ਸੀ, ਊਟ ਪਟਾਂਗ ਦੀਆਂ ਵੀਡੀਓ ਪਾਉਂਦੀ ਸੀ, ਖਾਸੇ ਫਾਲੋਅਰ ਹੋ ਗਏ, ਉਹ ਚੈਟਿੰਗ ਵੈਟਿੰਗ ਚ ਜਿੱਦਾਂ ਚੱਲਦਾ ਹੁੰਦਾ ਕੰਮ ਤੁਹਾਨੂੰ ਪਤਾ ਹੈ, ਬਾਅਦ ਦੇ ਵਿੱਚ ਕੋਈ ਫੋਟੋ ਭੇਜਣੀ ਜਾਂ ਕੋਈ ਇਸ ਤਰ੍ਹਾਂ ਦੀ ਚੈਟਿੰਗ ਤੇ ਉਹ ਸਕਰੀਨਸ਼ਾਟ ਦੇ ਵਿਆਹ ਤੇ ਮੁੜ ਕੇ ਬਲੈਕਮੇਲਿੰਗ, ਆ ਦੋਸ਼ ਨੇ। ਤਾਂ ਇਹਦੇ ਚ ਹੁਣ ਕਹਿ ਲਓ ਕਿ ਮਾਮਲਾ ਹਾਈ ਪ੍ਰੋਫਾਈਲ ਜਿਹਾ ਬਣ ਗਿਆ, ਜਿਹਦੇ ਚ ਸਿਆਸੀ ਐਂਗਲ ਵੀ ਆ ਗਿਆ ਤੇ ਜਿਹਦੇ ਚ ਫਿਲਮੀ ਐਂਗਲ ਵੀ ਆ ਗਿਆ। ਇਹ ਬਿਲਕੁਲ ਸਹੀ ਗੱਲ ਹੈ। ਜਦੋਂ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਵਧੇ ਆ, ਉਦੋਂ ਦੇ ਇਹ ਘਾਰੇ ਵੀ ਜਿਹੜੇ ਆ ਉਨੇ ਜ਼ਿਆਦਾ
ਜਿਹੜੀ ਉਹ ਵੱਧ ਚੁੱਕੇ ਆ, ਲੋਕ ਫੋਨਾਂ ਨਾਲ ਚਿੰਬੜੇ ਆ ਤੇ ਇਹ ਚੀਜ਼ ਦੇ ਵਿੱਚ ਚੰਗੇ ਚਾਂਸਿਸ ਜਿਹੜੇ ਉਹ ਫਸਦੇ ਜਾਂਦੇ ਨੇ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਠਿੰਡਾ ਜੇਲ੍ਹ ਇੱਕ ਵਾਰੀ ਫੇਰ ਚਰਚਾ 'ਚ ਆਈ ਆ, ਹੁਣ ਦੁਬਾਰਾ ਤਾਂ ਨਹੀਂ ਕੋਈ ਇੰਟਰਵਿਊ ਦਾ ਰੌਲਾ ਪੈ ਗਿਆ ਉੱਥੇ? ਨਹੀਂ ਦੇਖੋ, ਇੰਟਰਵਿਊ ਦਾ ਨਹੀਂ, ਉੱਥੇ ਤੇ ਚੱਕਰ ਇਹ ਚੱਲਿਆ ਕਿ ਉਹ ਉੱਥੋਂ ਦੇ ਇੱਕ ਮਤਲਬ ਕਿ ਡਿਪਟੀ ਸੁਪਰਡੈਂਟ ਨੇ ਹੀ ਸ਼ਾਇਦ ਇਲਜ਼ਾਮ ਲਾਏ ਨੇ ਕਿ ਬਈ ਇਹ ਤੇ ਸਾਨੂੰ ਧਮਕੀਆਂ ਦੇਣ ਡਏ ਨੇ ਸਿੱਧੀਆਂ। ਇਹ 12 ਬੰਦੀਆਂ ਤੇ 12 ਕੈਦੀਆਂ ਤੇ ਇਹਨਾਂ ਨੇ ਪਰਚਾ ਵੀ ਦਰਜ ਕਰਾਇਆ ਹੈ। ਤਾਂ ਇਹ ਜਿਹੜੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ, ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ, ਨਾਮ ਦਿੱਤੇ ਨੇ ਕਿ ਇਹ ਬੰਦਿਆਂ ਨੇ ਨਾਲੇ ਤਾਂ ਮੋਬਾਈਲ 'ਚ ਲਿਆ ਕੇ ਨਜਾਇਜ਼ ਵੀਡੀਓ ਬਣਾ ਲਈ ਆ, ਫਿਰ ਕੈਨੇਡਾ 'ਚ ਬੈਠੇ ਕਿਸੇ ਸਾਥੀ ਨੂੰ ਘੱਲ ਦਿੱਤੀ। ਹੁਣ ਸਾਨੂੰ ਧਮਕਾ ਰਹੇ ਆ ਕਿ ਬਈ ਜਾਂ ਤਾਂ ਸਾਡੇ ਮੁਤਾਬਕ ਸਾਡੇ ਨਾਲ ਹਿਸਾਬ ਕਿਤਾਬ ਕਰਕੇ ਚੱਲੋ, ਤੇ ਜਾਂ ਫਿਰ ਅਸੀਂ ਉਹ ਵੀਡੀਓ ਜਿਹੜੀ ਕਿਸੇ ਨਿਊਜ਼ ਚੈਨਲ ਨੂੰ ਘਲਾ ਦੇਵਾਂਗੇ ਵੀ ਇੱਥੇ ਦਾ ਕੁਝ ਹੋਣ ਡਿਆ ਹੈ। ਤਾਂ ਇਹਨਾਂ ਨੇ ਪਹਿਲਾਂ ਹੀ ਉਹਨਾਂ ਤੇ ਮਾਮਲਾ ਦਰਜ ਕਰਵਾ ਦਿੱਤਾ ਹੈ। ਦੋਵੇਂ ਚੀਜ਼ਾਂ ਸੱਚੀਆਂ ਨੇ ਜੀ। ਜ਼ਰੂਰ ਗੱਲ ਇਹ ਆ ਕਿ ਮੋਬਾਈਲ ਵੀ ਅੰਦਰ ਜਾਂਦੇ ਨੇ ਵਾਕਈ, ਤੇ ਵੀਡੀਓ ਵੀ ਬਣਦੀਆਂ ਨੇ, ਮੋਬਾਈਲ ਰਲ ਮਿਲ ਕੇ ਵੀ ਜਾਂਦੇ ਨੇ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਕਰਮਚਾਰੀਆਂ ਤੇ ਵੀ ਅਧਿਕਾਰੀਆਂ ਤੇ ਵੀ ਬਹੁਤ ਪ੍ਰੈਸ਼ਰ ਪੈਂਦਾ। ਸਾਰੀਆਂ ਗੱਲਾਂ ਸੱਚੀਆਂ ਨੇ, ਪਰ ਬਈ ਝੂਠੀ ਤਾਂ ਪੰਜਾਬ ਪੁਲਿਸ ਹੋ ਗਈ ਨਾ। ਇਹਨਾਂ ਨੇ ਖੁਦ ਕਿਹਾ ਸੀਗਾ ਕਿ ਬਈ ਬਠਿੰਡਾ ਜੇਲ੍ਹ ਦੇ ਵਿੱਚ ਤੇ ਮੋਬਾਈਲ ਚੱਲ ਹੀ ਨਹੀਂ ਸਕਦਾ, ਕਿਉਂਕਿ ਅਸੀਂ ਉੱਥੇ ਇਸ ਤਰ੍ਹਾਂ ਦਾ ਤੁਹਾਨੂੰ ਯਾਦ ਹੈ ਨਾ, ਇੰਟਰਵਿਊ ਤੋਂ ਬਾਅਦ ਕੀ ਕਿਹਾ ਸੀ ਇਹਨਾਂ ਦੇ ਆਫੀਸ਼ੀਅਲਸ ਨੇ? ਇਹੀ ਕਿਹਾ ਸੀਗਾ ਕਿ ਉੱਥੇ ਮੋਬਾਈਲ ਚੱਲ ਨਹੀਂ ਸਕਦਾ। ਉਰੇ ਮੈਂ ਮੋਬਾਈਲ ਫਿਰ ਕਾਤੋਂ ਚੱਲ ਗਿਆ, ਜਿਹੜਾ ਤੁਹਾਡੀ ਪੁਲਿਸ ਕਹਿ ਰਹੀ ਹੈ ਕਿ ਇਹਦੇ ਨਾਲ ਵੀਡੀਓ ਸ਼ੂਟ ਕਰ ਲਿਆ। ਸੋ ਕੌਣ ਝੂਠ ਬੋਲ ਰਿਹਾ? ਤੇ ਇਸੇ ਗੱਲ ਤੇ ਇਹਨਾਂ ਨੇ ਸਾਡੇ ਤੇ ਕਾਰਵਾਈ ਕਰਾ ਦਿੱਤੀ ਸੀ ਅੱਗੇ। ਖੈਰ ਸਵਾਲ ਚੱਲਦੇ ਰਹਿਣਗੇ, ਪਰ ਕਈ ਵਾਰ ਉਹ ਸਵਾਲਾਂ ਨੂੰ ਜਨਮ ਤੁਸੀਂ ਆਪ ਹੀ ਦੇ ਦਿੰਦੇ। ਨਹੀਂ, ਬਿਲਕੁਲ ਬਿਲਕੁਲ ਮਿੰਟੂ ਜੀ, ਇਹ ਤਾਂ ਦੇਖ ਲਓ, ਅਜੇ ਤੱਕ ਉਸ ਇੰਟਰਵਿਊ ਨੂੰ ਲੈ ਕੇ ਸਪਸ਼ਟੀਕਰਨ ਨਹੀਂ ਆਇਆ, ਜਿਸ 'ਚ ਬੈਰਕ ਜਿਹੜੀ ਉਹ ਦਿਖਾਈ ਗਈ ਸੀ ਵੀ ਉਹ ਹੋਈ ਤਾਂ ਹੋਈ ਕਿੱਥੇ। ਜਾਂਚ ਹੀ ਜਿਹੜੀ ਮੈਨੂੰ ਲੱਗਦਾ ਅਜੇ ਤਾਈਂ ਚੱਲੀ ਜਾਂਦੀ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਭਾਜਪਾ ਆਗੂ ਦੀ ਕਾਰ ਨੇ ਜਿਹੜੇ ਲਈ ਮਰੀਜ਼ ਦੀ ਜਿਹੜੀ ਉਹ ਜਾਨ ਲੈ ਲਈ ਹੈ। ਹਾਂਜੀ ਦੇਖੋ, ਇਹ ਸੀਤਾਪੁਰ ਦੀ ਘਟਨਾ ਹੈ, ਜਿੱਥੇ ਇੱਕ ਵਕੀਲ ਬਿਮਾਰ ਸੀ ਕੁਝ ਜ਼ਿਆਦਾ ਤੇ ਉਸ ਨੂੰ ਖੜਿਆ ਜਾ ਰਿਹਾ ਸੀਗਾ। ਇਹਦੀ ਗੱਡੀ ਖਲੋਤੀ ਸੀਗੀ ਮੁਰੇ ਕਾਰ, ਲੀਡਰ ਦੀ ਕਾਰ, ਤੇ ਹਿਸਾਬ ਲਾ ਲਓ ਕਿ ਐਂਬੂਲੈਂਸ ਨੂੰ ਅੱਧਾ ਘੰਟਾ ਰਸਤਾ ਹੀ ਨਹੀਂ ਦਿੱਤਾ। ਜਦੋਂ ਕਾਰ ਮਾਲਕ ਆਇਆ ਵੀ ਕੀ ਹੋ ਗਿਆ, ਕਿ ਬਹਿਸ ਦੇ ਵਿੱਚ ਸਗੋਂ ਪੈ ਗਿਆ, ਅੱਗੋਂ ਗਾਲਾਂ ਕੱਢੀਆਂ, ਵੀਡੀਓ ਵਾਇਰਲ ਹੋ ਗਈ। ਤੇ ਉਸ ਤੋਂ ਬਾਅਦ ਹੁਣ ਉਹ ਬੰਦਾ ਮਰ ਗਿਆ। ਅੱਧਾ ਘੰਟਾ ਐਂਬੂਲੈਂਸ ਉੱਥੇ ਖੜੀ ਰਹੀ। ਦੇਖੋ ਇਹ ਹਾਲ ਇੰਡੀਆ ਦਾ। ਇੱਥੇ ਸਾਡੇ ਵੀ ਪੰਜਾਬ 'ਚ ਹੈਗੇ ਨੇ ਕੁਝ ਬੇਵਕੂਫ, ਐਂਬੂਲੈਂਸ ਰੌਲਾ ਪਾਉਂਦੀ ਹੈ ਕਿ ਉਹ ਮਸਤ ਕੰਨਾਂ 'ਚ ਟੂਟੀਆਂ ਲਾਈਆਂ ਨੇ। ਜੀ ਮਿੰਟੂ ਜੀ, ਜੀ ਮੈਨੂੰ ਲੱਗ ਰਿਹਾ ਜੀ ਉਹਨਾਂ ਦੇ ਨਾਲ ਕਨੈਕਸ਼ਨ ਦੀ ਥੋੜ੍ਹੀ ਪ੍ਰੋਬਲਮ ਆ, ਸੋ ਉਹਨਾਂ ਦੇ ਨਾਲ ਮੁੜ ਦੁਬਾਰਾ ਜਿਹੜਾ ਸੰਪਰਕ ਆ ਉਹ ਆਪਾਂ ਜੋੜਦੇ ਹਾਂ। ਇੱਦਾਂ ਹੀ ਜਿਹੜੇ ਉਹ ਜੁੜੇ ਰਹੋ ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਨੂੰ ਜਿਹੜਾ ਆ ਉਹ ਦੁਬਾਰਾ ਚਾਲੂ ਕਰਦੇ ਹਾਂ। ਕੁਛ ਹੀ ਮਿੰਟਾਂ ਦੇ ਵਿੱਚ ਦੁਬਾਰਾ ਆਉਣ ਦੇ ਲਈ ਆਪਾਂ ਕੋਸ਼ਿਸ਼ ਉਹਨਾਂ ਦੇ ਨਾਲ ਜੁੜਨ ਦੀ ਜਿਹੜੀ ਉਹ ਕਰਦੇ ਹਾਂ। ਹੈਲੋ, ਜੀ ਮਿੰਟੂ ਜੀ, ਵਿੱਚ ਕਾਲ ਦੀ ਥੋੜ੍ਹੀ ਸਮੱਸਿਆ ਆ ਗਈ ਸੀ, ਕਾਲ ਕੱਟ ਵੀ ਹੋ ਗਈ ਸੀ। ਸੋ ਗੱਲਬਾਤ ਜਿਹੜੀ ਉਹ ਆਪਾਂ ਉਹ ਕਰ ਰਹੇ ਸੀਗੇ, ਜਿਹੜੀ ਮਰੀਜ਼ ਦੀ ਜਾਨ ਲਈ ਆ ਉਸ ਨੂੰ ਲੈ ਕੇ। ਜੀ ਦੇਖੋ, ਹਾਂਜੀ ਬਿਲਕੁਲ, ਇੱਧਰ ਨਾਲ ਬੜਾ ਝੱਖੜ ਜਿਹਾ ਫੇਰ ਆਇਆ ਅੱਜ। ਠੀਕ ਹੈ, ਪਤਾ ਨਹੀਂ, ਬਹੁਤ ਮੌਸਮ ਖਰਾਬ ਹੋਇਆ, ਸ਼ਾਇਦ ਉਹਦੇ ਕਰਕੇ ਹੋਏਗੀ ਸਮੱਸਿਆ ਜੀ। ਤੇ ਅੱਛਾ, ਗੱਲ ਇਹ ਹੈ ਜੀ ਕਿ
ਜਿਹੜਾ ਮਸਲਾ ਇਹ ਆਪਾਂ ਵਿਚਾਰ ਰਹੇ ਸੀਗੇ ਇਹ ਸੀਤਾਪੁਰ ਦਾ ਹੈ ਤੇ ਇਹਦੇ ਵਿੱਚ ਹੋਇਆ ਇਹ ਕਿ ਕੋਈ ਐਂਬੂਲੈਂਸ ਜਾ ਰਹੀ ਸੀਗੀ, ਐਂਬੂਲੈਂਸ ਨੂੰ ਰਸਤਾ ਨਹੀਂ ਮਿਲਿਆ, ਕਾਰਨ ਕਿ ਗੱਡੀ ਲੀਡਰ ਦੀ ਸੀ। ਲੀਡਰ ਨੇ ਗੱਡੀ ਪਰਾਂ ਕਰਨ ਦੀ ਥਾਂ ਤੇ ਗਾਲ ਦੁੱਪੜ ਕੀਤਾ, ਬਹਿਸ ਕੀਤੀ, ਟਾਈਮ ਲੰਘ ਗਿਆ, ਅੱਧਾ ਘੰਟਾ ਉੱਥੇ ਜਾਮ ਲੱਗਾ ਰਿਹਾ, ਬੰਦਾ ਮਰ ਗਿਆ। ਉਹ ਵਕੀਲ ਸੀ, ਹੁਣ ਵਕੀਲਾਂ ਨੇ ਪ੍ਰਦਰਸ਼ਨ ਕੀਤਾ, ਫਿਰ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਈ ਆ। ਸੋ ਇਹ ਸੂਰਤ ਹਾਲ ਆ ਕਿ ਵੇਖੋ ਇਹ ਸਾਡੇ ਇੱਥੇ ਹੈਗੇ ਨੇ ਕਈ ਇਸ ਤਰ੍ਹਾਂ ਦੇ ਬੇਵਕੂਫ ਬੰਦੇ ਕਿ ਮਤਲਬ ਪਿੱਛੇ ਐਂਬੂਲੈਂਸ ਰੋਂਦੀ ਆਏਗੀ, ਰੱਬ ਦਾ ਵਾਸਤਾ ਰਾਹ ਦੇ ਦੇ, ਰਾਹ ਦੇ ਦੇ। ਉਹਨਾਂ ਨੇ ਟਰੈਕਟਰ ਤੇ ਸੰਦੂਕ ਜਿੱਡਾ ਸਪੀਕਰ ਰੱਖਿਆ ਹੁੰਦਾ ਹੈ, ਜਾਂ ਕਾਰ ਦੇ ਵਿੱਚ ਸਟੀਰੀਓ ਛੱਡਿਆ ਹੁੰਦਾ ਹੈ, ਜਾਂ ਹੋਰ ਨਹੀਂ ਤੇ ਅੱਜ ਕੱਲ ਤੇ ਸਾਈਕਲਾਂ ਤੇ ਵੀ ਜਾਂਦੇ ਅਸੀਂ ਕੰਨਾਂ ਚ ਡੂੰਡੀਆਂ ਜਿਹੀਆਂ ਫਸਾਈਆਂ ਹੁੰਦੀਆਂ ਨੇ। ਬਸ ਆਪਦੀ ਮਸਤੀ ਚ ਦੂਜਾ ਕੋਈ ਮਰ ਰਿਹਾ ਤੇ ਜਦੋਂ ਅਸੀਂ ਉਸ ਐਂਬੂਲੈਂਸ ਚ ਬੈਠੇ ਹੁੰਦੇ ਹਾਂ ਕਿਸੇ ਰਿਸ਼ਤੇਦਾਰ ਨੂੰ ਲੈ ਕੇ, ਫਿਰ ਕਹਿੰਦੇ ਆ ਕਿ ਦੁਨੀਆ ਫਨਾਹ ਹੋ ਜਾਵੇ, ਪਰਾਂ ਹੋ ਜਾਵੇ, ਪਰਾਂ ਹੋ ਜਾਵੇ, ਅਸੀਂ ਵੇਲੇ ਨਾਲ ਪਹੁੰਚ ਜਾਈਏ। ਤਾਂ ਸਾਨੂੰ ਪਹਿਲਾਂ ਹੀ ਆਪਣੇ ਮੱਦੇ ਨਜ਼ਰ ਇਹ ਰੱਖਣੀ ਚਾਹੀਦੀ ਹੈ ਨਾ ਚੀਜ਼, ਉਸ ਐਂਬੂਲੈਂਸ ਚ ਕਿਸੇ ਦਿਨ ਅਸੀਂ ਵੀ ਬੈਠੇ ਜਾਂ ਪਏ ਹੋ ਸਕਦੇ ਹਾਂ। ਸਹੀ ਗੱਲ ਹੈ ਜੀ, ਜੀ ਬਿਲਕੁਲ। ਸੰਵੇਦਨਾ ਜਿਹੜੀ ਆ ਜੇ ਨਹੀਂ ਰੱਖੋਗੇ, ਨਹੀਂ ਪਤਾ ਰੱਖੋਗੇ ਤੇ ਕਿਸੇ ਦਿਨ ਆਪਣੇ ਨਾਲ ਵੀ ਉਹੀ ਚੀਜ਼ ਵਰਤਾਰਾ ਵਾਪਰ ਹੀ ਜਾਂਦਾ ਹੈ। ਮਿੰਟੂ ਜੀ ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਨੇ ਕਿਹਾ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਨਾ ਦੇਸ਼ ਧਰੋਹ ਨਹੀਂ। ਇਹ ਤਾਂ ਲੱਗਦਾ ਸੀਗਾ ਵੀ ਜਿੱਦਾਂ ਸਾਰੇ ਜਾਣਦੇ ਸੀ, ਪਰ ਹੁਣ ਸੁਪਰੀਮ ਕੋਰਟ ਨੂੰ ਵੀ ਸਪਸ਼ਟ ਕਰਨਾ ਪੈ ਰਿਹਾ। ਦੇਖੋ ਕੀ ਕਰੀਏ, ਸਾਰੇ ਪਾਸੇ ਆ। ਹੁਣ ਪੰਜਾਬ ਚ ਵੀ ਧੜਾ ਧੜ ਪੱਤਰਕਾਰ ਚੁੱਕੀ ਜਾਂਦੇ ਆ, ਪੱਤਰਕਾਰਾਂ ਨੂੰ ਧੱਕੀ ਜਾਂਦੇ ਆ। ਕੀ ਕਰੀਏ, ਅੱਜ ਇੱਕ ਹੋਰ ਗ੍ਰਿਫਤਾਰੀ ਹੋ ਗਈ ਆ, ਵੇਰਵਿਆਂ ਦੀ ਉਡੀਕ ਆ, FIR ਕਾਪੀ ਆਉਣ ਵਾਲੀ ਹੈ ਤਾਂ ਫਿਰ ਪਤਾ ਲੱਗੇਗਾ। ਉਹ ਪੱਤਰਕਾਰ ਵੀ US ਦੇ ਵਿੱਚ ਕੰਮ ਕਰਦਾ ਹੈ। ਬਹੁਤ ਰਿਸਕੀ ਜਿਹਾ ਹੋ ਗਿਆ ਜੀ ਮਾਮਲਾ। ਹੁਣ ਕੀ ਕਹੀਏ, ਇੱਥੇ ਤਾਂ ਆਣਾ ਲਾਨੀ ਐਮਰਜੈਂਸੀ ਹੈ, ਕਈ ਵਾਰੀ ਤਾਂ ਵੇਖ ਕੇ ਇਉਂ ਲੱਗਦਾ ਹੈ। ਹਾਂ ਠੀਕ ਹੈ, ਕੋਈ ਬੰਦਾ ਗਲਤ ਕੰਮ ਕਰਦਾ ਜਾਂ ਆਪਣੇ ਪੇਸ਼ੇ ਨਾਲ ਉਹ ਜਸਟਿਸ ਨਹੀਂ ਕਰ ਰਿਹਾ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਉਹ ਕੋਈ ਗਲਤ ਕਰ ਰਿਹਾ, ਡੈਫਾਮੇਸ਼ਨ, ਉਹਦੇ ਤੇ ਹੋਣੀ ਚਾਹੀਦੀ ਹੈ। ਪਰ ਅੱਜ ਕੱਲ ਸਰਕਾਰਾਂ ਤੁਹਾਨੂੰ ਪਤਾ ਹੀ ਹੈ। ਤਾਂ ਇਹ ਕੇਰਲ ਦੀ ਸਰਕਾਰ ਨੇ, ਮੀਡੀਆ 1 ਨਿਊਜ਼ ਚੈਨਲ ਹੈ ਉੱਥੋਂ ਦਾ, ਉਹਨੂੰ ਇਹਨਾਂ ਨੇ ਬੈਨ ਕਰ ਦਿੱਤਾ ਸੀਗਾ। ਸੁਪਰੀਮ ਕੋਰਟ ਗਿਆ ਮਾਮਲਾ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਸਰਕਾਰੀ ਨੀਤੀਆਂ ਦੀ ਆਲੋਚਨਾ ਐਂਟੀ ਨੈਸ਼ਨਲ ਨਹੀਂ ਹੁੰਦਾ, ਤੇ ਆਪਣਾ ਬਕਵਾਸ ਕਰੋ ਬੰਦ ਤੇ ਇਸ ਬੰਦ ਹੋਏ ਟੈਲੀਵਿਜ਼ਨ ਨੂੰ ਚਾਲੂ ਕਰੋ, ਸਿੱਧਾ ਸਾਫ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਤੁਹਾਡੀ ਕਿਹੜ ਹੁੰਦੀ ਹੈ ਕ੍ਰਿਟਿਸਿਜ਼ਮ ਦੇ ਨਾਲ, ਆਲੋਚਨਾ ਦੇ ਨਾਲ, ਤੇ ਸਹਾਰਾ ਤੁਸੀਂ ਲੈਂਦੇ ਹੋ ਕਿ ਭਾਈ ਕਿ ਅਸੀਂ ਇਹ ਤਾਂ ਜੀ ਐਂਟੀ ਨੈਸ਼ਨਲ ਹੈ, ਫਲਾਂ ਹੈ ਜੀ, ਟਮਕਾ ਹੈ ਜੀ। ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਫਿਰ ਸੁਪਰੀਮ ਕੋਰਟ ਤੱਕ ਜਦੋਂ ਪਹੁੰਚਦੀਆਂ, ਸੁਪਰੀਮ ਕੋਰਟ ਉਰਦੂ ਲਾਨਤ ਪਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਚਲੋ ਕੋਈ ਰਹਿਤ ਮਿਲ ਜਾਂਦੀ ਹੈ। ਪਰ ਇਹ ਕਿਸੇ ਇੱਕ ਸਟੇਟ ਦੀ ਕਹਾਣੀ ਨਹੀਂ, ਹਰੇਕ ਥਾਂ ਤੇ ਇਹ ਹੁੰਦਾ। ਆ ਬਦਲਾਅ ਵਾਲੇ ਵੀ ਇਹੋ ਜਿਹਾ ਹੀ ਹੁਣ ਸਾਨੂੰ ਰੰਗ ਦਿਖਾ ਰਹੇ ਆ। ਪਰ ਮੀਡੀਆ ਨੂੰ ਆਜ਼ਾਦਾਨਾ ਕੰਮ ਕਰਨ ਦਿਓ। ਜੇ ਕੋਈ ਮੀਡੀਆ ਕਰਮਚਾਰੀ ਆਪਣੇ ਪ੍ਰੋਫੈਸ਼ਨਲੀ ਜੀਵਨ ਦੇ ਵਿੱਚ ਸਹੀ ਨਹੀਂ ਜਾ ਰਿਹਾ, ਬੇਸ਼ੱਕ ਉਹਨੂੰ ਫੜ ਕੇ ਤਾੜ ਦਿਓ। ਪਰ ਇੱਕ ਸਿਰਫ ਕ੍ਰਿਟਿਸਿਜ਼ਮ ਨੂੰ ਰੋਕਣ ਵਾਸਤੇ ਇਦਾਂ ਕਰੋਗੇ ਤੇ ਡੈਮੋਕ੍ਰੇਸੀ ਦੀਆਂ ਰਗਾਂ ਦੇ ਵਿੱਚ ਜ਼ਹਿਰ ਢੂੜਨ ਦੇ ਸਮਾਨ ਆ। ਜੀ ਜੀ ਬਿਲਕੁਲ। ਸੋ ਜਿਹੜੀ ਚਰਚਾ ਚੱਲ ਰਹੀ ਆ, ਚਲੋ FIR ਤਾਂ ਅਜੇ ਆਉਣੀ, ਆਈ ਥਿੰਕ ਸੁਖਨੈਬ ਸਿੱਧੂ ਦਾ ਨਾਮ ਜਿਹੜਾ ਆ ਰਿਹਾ। ਹੋਰ ਵੀ ਇਸ ਤੋਂ ਪਹਿਲਾਂ ਵੀ ਮਿੰਟੂ ਜੀ ਆਪਾਂ ਗੱਲਾਂ ਕੀਤੀਆਂ। ਹਾਂਜੀ ਹਾਂਜੀ, ਸੁਖਨੈਬ ਸਿੱਧੂ, ਬਿਲਕੁਲ ਸੁਖਨੈਬ ਸਿੱਧੂ। ਹਾਂਜੀ, ਕਈ ਵਾਰ ਇਹ ਹੁੰਦਾ ਨਾ ਕਿ ਅਦਾਰਿਆਂ ਦਾ ਨਾਮ ਨਹੀਂ ਲੈਂਦੇ ਅਸੀਂ, ਉਹ ਵੀ ਇੱਕ ਰਸਮ ਬਣਾਈ ਹੋਈ ਹੈ ਅਸੀਂ। ਪਰ ਇੱਥੇ US ਦੇ ਬਹੁਤ ਵੱਡੇ ਪਲੇਟਫਾਰਮਾਂ ਤੇ ਕੰਮ ਕਰਦਾ ਹੈ। ਬਿਲਕੁਲ, ਚਲੋ ਆਪਣੇ ਸਾਥੀ ਨੇ, ਜੇ ਉਹਨਾਂ ਦੇ ਦੁਆਲੇ ਹੋਏ ਕੱਲ ਨੂੰ ਇਹਨਾਂ ਦਾ ਪਤਾ ਨਹੀਂ ਆ। ਆਪਾਂ ਇਸ ਤੋਂ ਇਲਾਵਾ ਉੱਥੇ ਨਹੀਂ ਬਿਲਕੁਲ ਨਾ ਵੀ ਹੋਣ ਸਾਥੀ, ਤਦ ਕੀ ਹੈ। ਜੇ ਸਾਡੇ ਵਿਚਾਰਕ ਮਤਭੇਦ ਵੀ ਹੁੰਦੇ ਪੱਤਰਕਾਰਾਂ ਦੇ, ਤਦ ਕੀ ਹੈ। ਕੋਈ ਕਾਮਰੇਡ ਹੋਵੇ, ਕੋਈ ਪੰਥਕ ਪੱਤਰਕਾਰ ਹੋਵੇ, ਉਹ ਉਹਦੀ ਆਪਣੀ ਆਈਡੀਓਲੋਜੀ ਹੋ ਸਕਦੀ ਹੈ। ਜੇ ਉਹ ਪ੍ਰੋਫੈਸ਼ਨਲੀ ਗਲਤ ਨਹੀਂ ਹੈ ਤਾਂ ਉਹ ਉਹਦੇ ਨਾਲ ਗਲਤ ਹੋ ਰਿਹਾ ਤਾਂ ਉਹ ਗਲਤ ਹੀ ਕਿਹਾ ਜਾਏ। ਬਿਲਕੁਲ ਬਿਲਕੁਲ ਬਿਲਕੁਲ। ਸੋ ਉਸ ਟਾਈਮ ਦੇ ਉੱਤੇ ਵੀ ਜਦੋਂ ਫੜੋ ਫੜਾਈ ਸ਼ੁਰੂ ਹੋਈ ਸੀ, ਸਾਰਿਆਂ ਦੇ ਟਵਿੱਟਰ ਖਾਤੇ ਬੰਦ ਕਰਨੇ, ਫਿਰ ਘਰਾਂ ਦੇ ਵਿੱਚ ਪੁਲਿਸ ਵਾਲਿਆਂ ਨੇ ਜਾਣਾ, ਉਹਨਾਂ ਦੇ ਫੋਨ ਜ਼ਬਤ ਕਰਨੇ, ਤੇ ਹੁਣ ਪੱਤਰਕਾਰਾਂ ਦੀ ਜਿਹੜੀ ਫੜੋ ਫੜਾਈ ਤੱਕ ਜਿਹੜੀ ਸਥਿਤੀ ਆ ਉਹ ਪਹੁੰਚ ਰਹੀ ਆ। ਸੋ ਇਹ ਅਨਲਾਨੀ ਐਮਰਜੈਂਸੀ ਵਾਲੀ ਗੱਲ ਹੀ ਜਿਹੜੀ ਉਹ ਹੁੰਦੀ ਆ। ਤੇ ਅਜਿਹੇ ਮੌਕੇ ਦੇ ਉੱਤੇ ਜੋ ਗਲਤ ਹੋ ਰਿਹਾ ਉਸ ਦੇ ਉਲਟ ਜਿਹੜਾ ਉਹ ਬੋਲਣਾ, ਉਸ ਨੂੰ ਗਲਤ ਕਹਿਣਾ, ਇੱਥੇ ਹੀ ਜਿਹੜਾ ਫਰਕ ਆ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੁੰਦਾ ਹੈ। ਤੇ ਮਿੰਟੂ ਜੀ ਧੰਨਵਾਦ, ਬੜੀ ਮਿਹਰਬਾਨੀ।
ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਤੇ ਮਿਲਾਂਗੇ ਅਗਲੀ ਵਾਰ। ਤੇ ਅਗਲੀ ਵਾਰ ਤੋਂ ਭਾਵ ਵੀ ਬ੍ਰੇਕ ਤੋਂ ਬਾਅਦ 'ਚ ਕੁਝ ਹੋਰ ਜਿਹੜੀਆਂ ਇੱਥੇ ਦੀਆਂ ਖਬਰਾਂ ਆ ਪੰਜਾਬ ਦੇ ਨਾਲ, ਭਾਰਤ ਦੇ ਨਾਲ ਸੰਬੰਧਿਤ, ਉਹਨਾਂ ਦੇ ਉੱਤੇ ਥੋੜ੍ਹੀ ਚਰਚਾ ਕਰਾਂਗੇ। ਤੇ ਉਸ ਤੋਂ ਉਪਰੰਤ ਫਿਰ 9 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਵੇਰਕਾ ਦਾ ਸ਼ੁੱਧ ਦੇਸੀ ਘਿਓ, ਲੱਸੀ ਤੇ ਪਨੀਰ ਬਣਾਏ ਪਿਛਲੇ 20 ਸਾਲਾਂ ਤੋਂ ਤੁਹਾਡਾ ਮਨਪਸੰਦ ਬ੍ਰਾਂਡ, 250 ਤੋਂ ਵੱਧ ਪ੍ਰੋਡਕਟਸ, ਇਹਨਾਂ ਦਾ ਗੁੜ ਤੇ ਹਰ ਤਰ੍ਹਾਂ ਦੇ ਪਰੌਂਠੇ, ਕੱਚੀ ਕਹਾਣੀ
ਬ੍ਰੇਕ ਤੋਂ ਬਾਅਦ 'ਚ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਖਬਰ ਤੇ ਨਜ਼ਰ। ਅਗਲੀਆਂ ਜਿਹੜੀਆਂ ਗੱਲਾਂ, ਚਲੋ ਪਿਛਲੀ ਗੱਲਾਂ ਤੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਵੀ ਉੱਥੇ ਹੁਣ ਕ੍ਰਿਟਿਸਿਜ਼ਮ ਝੱਲਣਾ ਬੜਾ ਔਖਾ ਹੋਇਆ ਪਿਆ ਸਰਕਾਰਾਂ ਨੂੰ। ਹੁਣ ਚਾਹੇ ਉਹ ਕੇਂਦਰ ਦੀ ਸਰਕਾਰ ਆ ਤੇ ਚਾਹੇ ਉਹ ਸੂਬਿਆਂ ਦੀ ਸਰਕਾਰ ਆ, ਜਿਸ ਤਰੀਕੇ ਦੇ ਨਾਲ ਕ੍ਰਿਟਿਸਿਜ਼ਮ ਕਰਨ ਵਾਲੇ ਜਾਂ ਕੋਈ ਵੀ ਗੱਲ ਕਹਿਣ ਵਾਲੇ ਆ, ਆਪਣੇ ਓਪੋਨੈਂਟਸ ਨੂੰ ਜਿਹੜੀਆਂ ਦੱਬਣ ਦੀਆਂ ਉੱਥੇ ਚਰਚਾਵਾਂ ਜਾਂ ਜੋ ਇੱਕ ਮਾਹੌਲ ਇਸ ਟਾਈਮ ਉੱਥੇ ਬਣ ਚੁੱਕਾ ਹੈ, ਜਿਸ ਤਰੀਕੇ ਦੇ ਨਾਲ ਉੱਥੇ ਉਹ ਗੱਲਾਂ ਚੱਲਦੀਆਂ ਵੀ ਜਿਹੜਾ ਵੀ ਤੁਹਾਡੇ ਉਲਟ ਬੋਲਦਾ ਆ ਉਸ ਦੀ ਆਵਾਜ਼ ਨੂੰ ਦੱਬ ਲਿਆ ਜਾਵੇ, ਇਹ ਕੋਈ ਚੰਗੀ ਗੱਲ ਨਹੀਂ। ਇਹ ਕਿਤੇ ਨਾ ਕਿਤੇ ਇਸ ਦੇ ਵਿੱਚ ਮਾੜੀ ਜਿਹੜੀ ਆ ਉਹ ਗੱਲ ਦੇਖੀ ਜਾਊਗੀ ਵੀ ਆਪਣੇ ਜਿਹੜੇ ਕ੍ਰਿਟੀਕ ਹੈਗੇ ਆ, ਆਲੋਚਨਾ ਕਰਨ ਵਾਲੇ ਆ, ਉਹਨਾਂ ਨੂੰ ਤੁਸੀਂ ਅੰਦਰ ਜਿਹੜਾ ਉਹ ਡੱਕੀ ਜਾਓ ਜਾਂ ਉਹਨਾਂ ਦੇ ਆਵਾਜ਼ ਜਿਹੜੀ ਆ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਉਹ ਚੱਕਦੇ ਆ ਜਾਂ ਜਿੰਨਾ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਜਿਹੜੇ ਚੱਕਦੇ ਆ, ਉਹਨਾਂ ਨੂੰ ਉੱਥੇ ਤੁਸੀਂ ਬੈਨ ਕਰੀ ਜਾਓ, ਉਹਨਾਂ ਨੂੰ ਜਿਹੜਾ ਉੱਥੇ ਤੁਸੀਂ ਰੋਕੀ ਜਾਓ। ਸੋ ਇਹ ਇੱਕ ਮਾੜਾ ਟਰੈਂਡ ਆ ਜੋ ਕਿ ਪਿਛਲੇ ਕਈ ਸਾਲਾਂ ਤੋਂ ਉੱਥੇ ਚੱਲ ਰਿਹਾ ਹੈ, ਕਈ ਦਹਾਕਿਆਂ ਤੋਂ ਜਿਹੜਾ ਉਹ ਚੱਲ ਰਿਹਾ ਆ। ਪਰ ਉਹੀ ਗੱਲ ਹੁੰਦੀ ਆ, ਜਦੋਂ ਲੋਕਾਂ ਦੇ ਉੱਤੇ ਆਪਣੇ ਤੇ ਆ ਕੇ ਪੈਂਦੀ ਆ ਉਦੋਂ ਉਹ ਮਾੜਾ ਜਿਹੜਾ ਉਹ ਆਖਦੇ ਆ, ਪਰ ਜਦੋਂ ਪਹਿਲੀ ਵਾਰੀ ਹੋਇਆ ਹੋਵੇ ਉਦੋਂ ਵੀ ਉਸਨੂੰ ਮਾੜਾ ਕਹਿਣਾ ਹੈ ਤੇ ਜਦੋਂ ਜਿੰਨੀ ਵਾਰੀ ਵੀ ਹੋਵੇ ਉਸਨੂੰ ਮਾੜਾ ਜਿਹੜਾ ਜ਼ਰੂਰ ਕਹਿਣਾ ਚਾਹੀਦਾ ਆ। ਇਹ ਮਾੜੀ ਗੱਲ ਆ ਸਰਕਾਰ ਦੇ ਵੱਲੋਂ ਵੀ ਉੱਥੇ ਆਪਣੇ ਓਪੋਨੈਂਟਸ ਜਿਹੜੇ ਆ ਜਾਂ ਆਲੋਚਨਾ ਕਰਨ ਵਾਲੇ ਆ, ਉਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਕੁਚਲਣ ਦੀ ਜਿਹੜੀ ਕੋਸ਼ਿਸ਼ ਆ ਉੱਥੇ ਚੱਲ ਰਹੀ ਆ। ਅੰਮ੍ਰਿਤਪਾਲ ਸਿੰਘ ਦਾ ਮਾਮਲਾ ਜਿਹੜਾ ਵੀ ਸੀਗਾ ਉਸ ਨੂੰ ਤੁਸੀਂ ਦੇਖੋ, ਸਾਈਡ ਤੇ ਵੀ ਰੱਖ ਕੇ ਦੇਖੋ ਵੀ ਉਸ ਦੀ ਆੜ ਦੇ ਵਿੱਚ ਹੋਰ ਕਿੰਨੀਆਂ ਆਵਾਜ਼ਾਂ ਨੂੰ ਜਿਹੜਾ ਆ ਉੱਥੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਆਪਾਂ ਉਦੋਂ ਵੀ ਇਹ ਕਿਹਾ ਸੀਗਾ ਵੀ ਬਹੁਤ ਸਾਰੇ ਉਹ ਲੋਕ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਉਸ ਦੇ ਵਿਚਾਰਾਂ ਦੇ ਨਾਲ ਮੇਲ ਵੀ ਨਹੀਂ ਸੀ ਖਾਂਦੇ, ਉਹਨਾਂ ਦੀਆਂ ਆਵਾਜ਼ਾਂ ਨੂੰ ਵੀ ਜਿਹੜੀ ਉੱਥੇ ਦੱਬਣ ਦੀ ਜਿਹੜੀ ਹੈ ਇਸ ਪੂਰੀ ਜਿਹੜੀ ਐਪੀਸੋਡ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਆ। ਡਰਾਉਣਾ, ਧਮਕਾਉਣਾ, ਪੁਲਿਸ ਦੇ ਦੁਆਰਾ ਉਹਨਾਂ ਦੇ ਘਰਾਂ 'ਚ ਜਾਣਾ, ਦੇਰ ਸਵੇਰ ਜਿਹੜਾ ਉਹ ਜਾਣਾ, ਫੋਨ ਜਿਹੜੇ ਤਲਬ ਕਰਨੇ ਜਾਂ ਉਹਨਾਂ ਨੂੰ ਥਾਣਿਆਂ ਦੇ ਵਿੱਚ ਲੈ ਕੇ ਜਾਣਾ ਜਾਂ ਜੋ ਵੀ ਉਹਨਾਂ ਨੂੰ ਬਾਅਦ 'ਚ ਇੱਧਰ ਵੀ ਦੇ ਦੇਣੇ, ਪੁਆਇੰਟਸ ਦੇ ਦੇਣੇ ਵੀ ਤੁਸੀਂ ਆਹ ਚੀਜ਼ਾਂ ਕਰ ਸਕਦੇ ਆ, ਆਹ ਚੀਜ਼ਾਂ ਨਹੀਂ ਕਰ ਸਕਦੇ ਆ, ਕਿਉਂਕਿ ਇਹ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੀਪ ਦੈਮ ਇਨ ਚੈੱਕ, ਇੱਕ ਡਰਾ ਕੇ ਜਾਂ ਇੱਕ ਅਜਿਹੀ ਚੀਜ਼ ਦਾ ਡਰ ਭੈ ਜਿਹੜਾ ਉਹ ਪਾ ਕੇ ਉਹਨਾਂ ਨੂੰ ਇੱਦਾਂ ਕਰਨਾ, ਇਹ ਬਹੁਤ ਮਾੜੀ ਜਿਹੜੀ ਗੱਲ ਆ। ਆਪਣੇ ਆਪ ਨੂੰ ਜਿਹੜਾ ਮੁਲਕ ਡੈਮੋਕ੍ਰੇਸੀ ਦਾ ਜਨਮਦਾਤਾ ਆਖਦਾ ਆ, ਉਸ ਮੁਲਕ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੋਣ ਤਾਂ ਇਹ ਇੱਕ ਸ਼ਰਮਸਾਰ ਹੋਣ ਵਾਲੀ ਜਿਹੜੀ ਇਹ ਗੱਲ ਬਣਦੀ ਆ। ਇਹ ਕਿਹੜੀ ਰਾਹੇ ਜਿਹੜੀਆਂ ਸਰਕਾਰਾਂ ਪੈਂਦੀਆਂ ਜਾ ਰਹੀਆਂ ਨੇ ਜਾਂ ਚੱਲ ਰਹੀਆਂ ਆ, ਇਹ ਬੜੀ ਮਾੜੀ ਗੱਲ ਆ। ਹਰ ਇੱਕ ਇਨਸਾਨ ਨੂੰ ਇਹ ਜਿਹੜਾ ਧੱਕਾ ਹੋ ਰਿਹਾ ਹੁੰਦਾ ਆ ਉਸ ਤੇ ਉਲਟ ਬੋਲਣ ਦੀ ਜ਼ਰੂਰਤ ਹੁੰਦੀ ਆ। ਅੱਜ ਤਾਂ ਸੁਪਰੀਮ ਕੋਰਟ ਨੇ ਵੀ ਇਸ ਚੀਜ਼ ਨੂੰ ਕਲੀਅਰ ਜਿਹੜਾ ਉਹ ਕੀਤਾ ਆ। ਉੱਦਾਂ ਤਾਂ ਵੈਸੇ ਲੋੜ ਨਹੀਂ ਹੁੰਦੀ ਇਹ ਚੀਜ਼ ਕਹਿਣ ਦੀ ਵੀ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਦੇਸ਼ ਧਰੋਹ ਵਾਲਾ ਕੰਮ ਨਹੀਂ ਆ। ਨਾਲੇ ਮੀਡੀਆ ਦਾ ਕੰਮ ਹੀ ਇਹ ਹੁੰਦਾ ਆ ਵੀ ਸਰਕਾਰਾਂ ਨੂੰ ਜਿਹੜਾ ਚੈੱਕ ਦੇ ਵਿੱਚ ਰੱਖਣਾ, ਜਿੱਥੇ ਗਲਤ ਕਰਦੇ ਹੋ ਉਹ ਦੱਸੋ, ਕ੍ਰਿਟਿਸਿਜ਼ਮ ਕਰੋ ਸਰਕਾਰ ਦਾ, ਤਾਂ ਹੀ ਜਿਹੜਾ ਉਹ ਕੋਈ ਚੰਗਾ ਕੰਮ ਜਿਹੜਾ ਆਮ ਜਨਤਾ ਦੇ ਲਈ ਕਰਨਗੇ। ਪਰ ਜਿਹੜਾ ਉਹਨਾਂ ਦੀ ਹੀ ਨੀਤੀਆਂ ਦੀ ਬਸ ਸਿਰਫ ਪ੍ਰਸ਼ੰਸਾ ਦੇ ਵਿੱਚ ਲੱਗਦਾ ਰਵੇ ਤਾਂ ਉੱਥੇ ਇੱਕ ਮਾੜੀ ਜਿਹੜੀ ਸਥਿਤੀ ਆ ਉਹ ਬਣ ਜਾਂਦੀ ਆ। ਆਪਾਂ ਸੈਂਟਰ ਦੇ ਵਿੱਚ ਤਾਂ ਉਹ ਕੇਂਦਰ ਦੇ ਵਿੱਚ ਤਾਂ ਦੇਖ ਰਹੇ ਹਾਂ
ਜਿਹੜਾ ਕੋਈ ਬੋਲਦਾ ਆ ਇੱਧਰ ਉਹਦੇ ਪੱਤਰਕਾਰ ਜਾਂ ਜਿਹੜੇ ਚਲਾ ਰਹੇ ਹੁੰਦੇ ਆ ਉਹਨਾਂ ਨੂੰ ਅੰਦਰ ਕਰਨ ਦਿਓ ਜਾਂ ਉਹਨਾਂ ਦੇ ਉੱਤੇ ਰੇਡਾਂ ਪਵਾ ਦਿਓ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਮੀਡੀਆ ਹਾਊਸ ਨੂੰ ਉਹਦਾ ਨੂੰ ਜਿਹੜਾ ਤੁਸੀਂ ਖਰੀਦ ਕੇ ਆਪਣਾ ਪਿੰਜਰੇ ਦਾ ਇੱਕ ਤੋਤਾ ਬਣਾ ਕੇ ਜਿਹੜਾ ਆ ਜੋ ਕਹਿੰਦੇ ਆ ਉਹ ਬੋਲਣ ਵੱਲ ਨੂੰ ਤੁਸੀਂ ਕਰ ਦਿਓ। ਸੋ ਕੇਂਦਰ ਤੇ ਜੇ ਸੂਬੇ ਦੀਆਂ ਸਰਕਾਰਾਂ ਇੱਦਾਂ ਕਰਨਗੀਆਂ ਤਾਂ ਉੱਥੇ ਭਾਈ ਸੁਣਵਾਈ ਕਿਹਦੀ ਆ, ਸੁਣਨਾ ਕਿਹਨੇ ਆ? ਇੰਨਾ ਕੁ ਮਾਦਾ ਤਾਂ ਸਰਕਾਰ ਦੇ ਕੋਲ ਹੋਣਾ ਚਾਹੀਦਾ ਆ ਵੀ ਭਾਜੀ ਤੇ ਜੇ ਤੁਹਾਡੀ ਕੋਈ ਕ੍ਰਿਟਿਸਿਜ਼ਮ ਕਰ ਵੀ ਰਿਹਾ ਆ ਤਾਂ ਉਸਨੂੰ ਜਿਹੜਾ ਦੇਖ ਕੇ ਸੁਣ ਕੇ ਤਾਂ ਉਹ ਉਸ ਦੇ ਉੱਤੇ ਕੋਈ ਕੰਮ ਜਿਹੜਾ ਉਹ ਬੈਟਰ ਕਰੋ, ਨਾ ਕਿ ਉਸ ਆਵਾਜ਼ ਨੂੰ ਦੱਬਿਆ ਜਾਵੇ। ਅਗਲੀ ਜਿਹੜੀ ਗੱਲ ਆ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਉਸ ਦੇ ਨਾਲ ਜੁੜੀ ਹੋਈ ਆ। ਬਹੁਤ ਸਾਰੇ ਜਿਹੜੇ ਆਪਣੇ ਲੋਕ NRIs ਗਾਹੇ ਬਗਾਹੇ ਜਦੋਂ ਵੀ ਮੌਕਾ ਮਿਲਦਾ ਆ ਉਹ ਜਾਂਦੇ ਨੇ ਤੇ ਦਿੱਲੀ ਹਵਾਈ ਅੱਡੇ ਤੇ ਉਤਰਦੇ ਵੀ ਆ। ਹੁਣ ਸੁਰੱਖਿਆ ਜਾਂਚ ਦੇ ਦੌਰਾਨ ਉੱਥੇ ਇਹ ਮਾਮਲੇ ਜਿਹੜੇ ਕੁਛ ਸਾਹਮਣੇ ਆਏ ਆ ਵੀ ਭਾਈ ਉੱਥੇ ਗਹਿਣੇ ਜਿਹੜੇ ਉਹ ਚੋਰੀ ਕੀਤੇ ਜਾ ਰਹੇ ਆ। ਕਹਿੰਦੇ ਵੀ ਹੁਣ ਇਸ ਜਾਂਚ ਦੇ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਅਮਰੀਕਾ ਦੇ ਵਿੱਚੋਂ ਗਈ ਹੀ ਜਿਹੜੀ ਭਾਰਤੀ ਮੂਲ ਦੀ ਜਿਹੜੀ ਔਰਤ ਆ ਉਹਨੇ ਦੋਸ਼ ਲਾਇਆ ਵੀ ਹਵਾਈ ਅੱਡੇ ਦੇ ਉੱਤੇ ਐਕਸ-ਰੇ ਜਾਂਚ ਦੇ ਦੌਰਾਨ ਗਹਿਣਿਆਂ ਦਾ ਜਿਹੜਾ ਉਸਦੇ ਬੈਗ ਦੇ ਵਿੱਚ ਡੱਬਾ ਸੀਗਾ ਉਹ ਗਾਇਬ ਹੀ ਕਰ ਲਿਆ। 2 ਮਹੀਨੇ ਪਹਿਲਾਂ ਇਸੇ ਤਰੀਕੇ ਦੇ ਨਾਲ ਆਸਟ੍ਰੇਲੀਅਨ ਮੂਲ ਦੀ ਔਰਤ ਨੇ ਉਹਨੇ ਦਿੱਲੀ ਪੁਲਿਸ ਦੇ ਕੋਲ ਜਾ ਕੇ ਅਜਿਹੇ ਹੀ ਦੋਸ਼ ਜਿਹੜੇ ਲਾਏ ਤੇ FIR ਦਰਜ ਕਰਾਈ ਸੀ। ਦਿੱਲੀ ਪੁਲਿਸ ਤੇ ਕੇਂਦਰੀ ਉਦਯੋਜਕ ਸੁਰੱਖਿਆ ਬਲ ਜਿਹੜੀ ਆਖੀ ਜਾਂਦੀ ਹੈ CISF ਉਹਦੇ ਸੂਤਰਾਂ ਨੇ ਜਿਹੜਾ ਦੱਸਿਆ ਵੀ ਦੋਵਾਂ ਮਾਮਲਿਆਂ ਦੇ ਵਿੱਚ ਹੁਣ CCTV ਫੁਟੇਜ ਆ ਉਸ ਦੇ ਵਿੱਚ ਔਰਤਾਂ ਦੇ ਸਮਾਲ ਨਾਲ ਛੇੜਛਾੜ ਕਰਦੇ ਤਾਂ ਨਹੀਂ ਦੇਖਿਆ ਗਿਆ। ਸੁਰੱਖਿਆ ਕਰਮਚਾਰੀ ਸਮੇਤ ਕਹਿੰਦੇ ਵੀ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਹੈ। ਇਹ ਹੁਣ ਉਹਨਾਂ ਨੂੰ ਇੱਧਰ ਬਚਾ ਰਹੇ ਆ ਜਾਂ ਕੀ ਆ। ਨਵੇਂ ਮਾਮਲੇ ਦੇ ਵਿੱਚ ਹੁਣ ਅਮਰੀਕਾ ਤੋਂ ਜਿਹੜੀ ਇਹ ਕੁੜੀ ਗਈ ਆ ਇਹ ਜਿਹੜੀ ਔਰਤ ਗਈ ਆ ਉਹ ਵਰਜੀਨੀਆ ਤੋਂ ਸਵਾਤੀ ਰੈਡੀ ਸੀਗੀ। ਇਹ 13 ਮਾਰਚ ਨੂੰ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਉਤਰੀ ਸੀ। ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਦੇ ਵਿੱਚ ਉਹਨੇ ਆਪਣੀ ਅਗਲੀ ਫਲਾਈਟ ਯਾਤਰਾ ਦੇ ਲਈ ਜਿਹੜੀ ਉਹਦੇ ਲਈ ਸਵਾਰ ਹੋਣਾ ਸੀਗਾ। ਜਿਸ ਦੌਰਾਨ ਕਹਿੰਦੇ ਸਿਕਿਉਰਿਟੀ ਚੈੱਕ ਦੇ ਵਿੱਚੋਂ ਲੰਘ ਰਹੀ ਸੀ, ਜਾਂਚ ਦੇ ਵਿੱਚੋਂ ਲੰਘ ਰਹੀ ਸੀ, ਉਸੇ ਦੇ ਬੈਗ ਦੇ ਵਿੱਚੋਂ ਗਹਿਣਿਆਂ ਦਾ ਕਹਿੰਦੀ ਜਿਹੜਾ ਉਹ ਡੱਬਾ ਸੀਗਾ ਉਹ ਉਸ ਤੋਂ ਬਾਅਦ ਦੇ ਵਿੱਚ ਸਕੈਨਰ ਦੇ ਵਿੱਚ ਆਇਆ ਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਉਹ ਭੇਜ ਦਿੱਤਾ ਗਿਆ ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਜਾਂਦੀਆਂ। ਕਹਿੰਦੇ ਵੀ ਘਰ ਜਾ ਕੇ ਦੇਖਿਆ ਤਾਂ ਡੱਬਾ ਹੀ ਗਾਇਬ, ਗਹਿਣੇ ਹੀ ਗਾਇਬ। ਵੀ ਇਹ ਹੋਇਆ ਕੀ? ਸੋ ਇਹ ਕੀ ਜਿਹੜਾ ਉੱਥੇ ਹੋ ਰਿਹਾ? ਆਪਣੇ ਵੀ ਜਿਹੜੇ ਲੋਕ ਜਾਂਦੇ ਆ ਵੀ ਭਾਈ ਇੱਦਾਂ ਦੀਆਂ ਕੀਮਤੀ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਹੁਣ ਦੇਖੋ ਵੀ ਲੈ ਕੇ ਜਾਣੀਆਂ, ਨਹੀਂ ਲੈ ਕੇ ਜਾਣੀਆਂ, ਕਿੱਦਾਂ ਲੈ ਕੇ ਜਾਣੀਆਂ ਆ। ਇਹ ਜ਼ਰੂਰ ਆ ਧਿਆਨ ਭਾਈ ਤੁਹਾਨੂੰ ਜਿਹੜਾ ਹੁਣ ਰੱਖਣਾ ਪੈਣਾ ਆ। ਇਹ 2 ਮਾਮਲੇ ਤਾਂ ਹੁਣ ਇਹ ਸਾਹਮਣੇ ਆਏ ਆ। ਹੋ ਸਕਦਾ ਕਈਆਂ ਦੇ ਹੋਰ ਕੋਈ ਛੋਟੀਆਂ-ਮੋਟੀਆਂ ਚੀਜ਼ਾਂ ਵੀ ਜਿਹੜੀਆਂ ਨਿਕਲ ਜਾਂਦੀਆਂ ਹੋਣ ਜਿਹਦੇ ਬਾਰੇ ਕੋਈ ਦੱਸਦਾ ਨਾ ਹੋਵੇ ਤੇ ਜਾਂ ਜਿਹਦੇ ਬਾਰੇ ਉਹ ਸੁਣਦੇ ਹੀ ਨਾ ਹੋਣ ਵੀ ਤੁਹਾਨੂੰ ਜਿਹੜਾ ਉਹਦੇ ਬਾਰੇ ਕੀ ਕਰਨਾ ਆ। ਸੋ ਇਹ ਇੱਕ ਮਾੜੀ ਜਿਹੜੀ ਆ ਤੇ NRI ਭਾਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਦੇਣ ਵੀ ਜੇ ਤੁਸੀਂ ਗਹਿਣੇ ਗੱਟੇ ਇੱਥੋਂ ਲੈ ਕੇ ਵੀ ਜਾ ਰਹੇ ਹੋ ਜਾਂ ਮਹਿੰਗੀਆਂ ਚੀਜ਼ਾਂ ਤੁਸੀਂ ਲੈ ਕੇ ਜਾ ਰਹੇ ਹੋ। ਬਹੁਤ ਵਾਰੀ ਫੋਨ ਲੈ ਕੇ ਜਾ ਰਹੇ ਹੁੰਦੇ, ਕਈ ਲੈਪਟਾਪ ਲੈ ਕੇ ਜਾ ਰਹੇ ਹੁੰਦੇ ਆ। ਜਦੋਂ ਹੁਣ ਇੱਧਰੋਂ ਜਾਂਦੇ ਹਰ ਇੱਕ ਨੂੰ ਹੁੰਦਾ ਵੀ ਉੱਥੇ ਆਪਣੇ ਰਿਸ਼ਤੇਦਾਰਾਂ ਦੇ ਲਈ, ਸਨੇਹੀਆਂ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਕੁਛ ਨਾ ਕੁਛ ਲੈ ਕੇ ਜਾਈਏ। ਕਈ ਵਾਰੀ ਡਿਮਾਂਡਾਂ ਉੱਧਰੋਂ ਆ ਜਾਂਦੀਆਂ ਵੀ ਉੱਧਰੋਂ ਫੋਨ ਚੱਕ ਲਿਆਇਓ, ਉੱਧਰੋਂ ਆਹ ਚੱਕ ਲਿਆਇਓ, ਉੱਧਰੋਂ ਉਹ ਲਿਆਇਓ। ਤੇ ਜਦੋਂ ਲੈ ਕੇ ਜਾਂਦੇ ਆ ਤੇ ਜੇ ਰਸਤੇ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਣ ਲੱਗ ਜਾਵੇ ਤਾਂ ਇਹ ਮਾੜੀ ਗੱਲ ਆ। ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਹੋਰ ਵੀ ਕਈ ਹਵਾਈ ਅੱਡਿਆਂ ਤੋਂ ਆਈਆਂ ਆ। ਇਕੱਲੇ ਭਾਰਤ ਨਹੀਂ, ਦੁਨੀਆ ਦੇ ਹੋਰ ਕਈ ਹਵਾਈ ਅੱਡਿਆਂ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਸਥਿਤੀ ਆ ਉਹ ਬਣੀ ਸੀਗੀ। ਤੇ ਪਰ ਹੁਣ ਨਵੀਂ ਦਿੱਲੀ ਦੇ ਜਿਹੜਾ ਇਹ ਹਵਾਈ ਅੱਡਾ ਆ ਉੱਥੇ 2 ਘਟਨਾਵਾਂ ਜਿਹੜੀਆਂ ਹੁਣ ਕੁਛ ਹੀ ਮਹੀਨਿਆਂ ਦੇ ਵਿੱਚ ਹੋਈਆਂ। ਇੱਕ ਆਸਟ੍ਰੇਲੀਆ ਤੋਂ ਆ ਰਹੀ ਜਿਹੜੀ ਔਰਤ ਆ ਉਸ ਦੇ ਨਾਲ ਹੋਇਆ ਤੇ ਹੁਣੇ ਅਮਰੀਕਾ ਵਰਜੀਨੀਆ ਤੋਂ ਗਈ ਜਿਹੜੀ ਇੱਕ ਬੀਬੀ ਆ ਉਸਨੇ ਇਹ ਦੋਸ਼ ਲਾਏ ਆ ਵੀ ਉਸ ਦੇ ਬੈਗ ਦੇ ਵਿੱਚ ਇੱਕ ਗਹਿਣਿਆਂ ਦਾ ਡੱਬਾ ਸੀਗਾ। ਸ਼ੱਕੀ ਵਸਤੂਆਂ ਵਾਲੀ ਥਾਂ ਦੇ ਉੱਤੇ ਉਸ ਬੈਗ ਨੂੰ ਘੱਲ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਉਹ ਗਹਿਣਿਆਂ ਦਾ ਡੱਬਾ ਉੱਥੇ ਗਾਇਬ ਜਿਹੜਾ ਉਹ ਹੋ ਗਿਆ ਹੈ। ਇਹ ਹੁਣ ਉਸ ਦੇ ਦੋਸ਼ ਨੇ ਕਥਿਤ ਤੌਰ ਦੇ ਉੱਤੇ। ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਪਰ ਲੋਕ ਅਕਸਰ ਅਜਿਹੀ ਸ਼ਿਕਾਇਤ ਜਿਹੜੇ ਆ ਉਹ
ਕਰਦੇ ਰਹਿੰਦੇ। ਅਗਲੀ ਜਿਹੜੀ ਖਬਰ ਆ ਉਹ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਉਹ ਆ ਰਹੀ ਆ। ਉੱਥੇ ਇੱਕ ਰੋਜ਼ ਐਵੀਨਿਊ ਦੇ ਵਿੱਚ ਇਲਾਕੇ 'ਚ ਜਿਹੜਾ ਇੱਕ ਘਰ ਸੀਗਾ, ਉਸ ਦੇ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਰਕੇ ਸਵੇਰੇ ਕਹਿੰਦੇ ਵੀ ਤਕਰੀਬਨ ਸਵੇਰੇ 5 ਵਜੇ ਉਸ ਸ਼ਾਰਟ ਸਰਕਟ ਤੋਂ ਬਾਅਦ ਦੇ ਵਿੱਚ ਅੱਗ ਲੱਗੀ ਅਤੇ ਉਹ ਅੱਗ ਪੂਰੇ ਘਰ ਦੇ ਵਿੱਚ ਫੈਲ ਗਈ। ਕਿਉਂਕਿ ਤੜਕੇ ਸਵੇਰੇ 5 ਵਜੇ ਸੀਗੇ, ਸੋ ਮੋਸਟ ਪ੍ਰੋਬਬਲੀ ਉਹ ਸਾਰੇ ਜਾਣੇ ਘਰੇ ਸੁੱਤੇ ਪਏ ਸੀਗੇ ਅਤੇ ਇਸ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ ਪਤੀ ਪਤਨੀ ਅਤੇ ਉੱਥੇ ਉਹਨਾਂ ਦਾ ਜਿਹੜਾ ਪੁੱਤਰ ਆ ਉਸ ਦੀ ਮੌਤ ਹੋ ਗਈ ਆ। 4 ਜਾਣੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਇਹਨਾਂ ਮ੍ਰਿਤਕਾਂ ਦੀ ਜਿਹੜੀ ਪਛਾਣ ਕੀਤੀ ਗਈ ਆ, ਤੇਜਿੰਦਰ ਸਿੰਘ, ਉਸ ਦੀ ਪਤਨੀ ਨਰਿੰਦਰ ਕੌਰ ਅਤੇ ਉਸ ਦਾ ਪੁੱਤਰ ਦਿਲਵੰਸ਼ ਵਜੋਂ ਜਿਹੜੀ ਉਹਨਾਂ ਦੀ ਪਛਾਣ ਕੀਤੀ ਗਈ ਹੈਗੀ ਆ। ਸੋ ਇਹ ਬਹੁਤ ਮੰਦਭਾਗੀ ਗੱਲ, ਰੋਜ਼ ਐਵੀਨਿਊ ਅੰਮ੍ਰਿਤਸਰ ਦੇ ਵਿੱਚ ਇੱਕ ਘਰ 'ਚ ਸ਼ਾਰਟ ਸਰਕਟ ਹੋਣ ਤੋਂ ਬਾਅਦ 'ਚ ਇਹ ਅੱਗ ਜਿਹੜੀ ਉਹ ਫੈਲੀ ਸੀਗੀ ਅਤੇ ਇੱਥੇ 3 ਜਾਣਿਆਂ ਦੀ ਮੌਤ ਅਤੇ 4 ਜਿਹੜੇ ਪਰਿਵਾਰ ਦੇ ਹੋਰ ਜੀਅ ਜਿਹੜੇ ਆ ਉਹ ਇਸ ਟਾਈਮ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾਂਦੇ ਨੇ। ਇੱਥੇ ਹੀ ਜਿਹੜੀਆਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਰੀਕਾ 'ਚ ਮਿਲੇਗਾ ਸ਼ੁੱਧ ਤੇ ਅਮਰੀਕਨ